ਇਹੋ ਜਿਹਾ ਬੰਦਾ ਚੂਹੇ ਦੇ ਡਰ ਤੋਂ 10ਵੀਂ ਮੰਜ਼ਿਲ ਤੋਂ ਛਾਲ ਮਾਰ। ਆਏ ਵੀਰੇ ਮੇਰੇ ਸੋਹਣੇ ਰੱਬਾ ਕਿੰਨਾ ਭੁੰਨੀਆਂ ਤੇ ਕਿੰਨਾ ਨੇ ਖਾਣ। ਥੋੜਾ ਦੋ ਚਲਗੋਜ਼ੇ ਫੜ ਕੇ ਝਵਾਰਾ ਵਜਾ ਰਿਹਾ ਉਹਦੇ ਨਾਲ। ਭੌਂਕਦਾ ਨਹੀਂ ਤੂੰ ਵੀ ਨਹੀਂ ਭੌਂਕਣਾ ਹੁਣ। ਮੈਂ ਟੱਚ ਕਰ ਰਿਹਾ ਕੌਣ ਹੀ ਮਾਰ ਦੇਣੀ। अस्सलाम वालेकुम। ਵਾਲੇਕੁਮ ਅਸਲਾਮ। वालेकुम सलाम भी कहना वा जी। वालेकुम। लो जी नाज़रीन, गाना तुसी सुनना है, बड़ा मजा आएगा, तुहानू इंजॉय करोगे तुसी। के बोल मेरे साथिया, बोल मेरे साथिया, कितना मुझसे प्यार है। बोल मेरे साथिया, कितना कितना मुझसे प्यार है। जितनी सागर की गहराई, जितनी अंबर की ऊंचाई, इतना तुमसे प्यार है। बोल मेरे साथिया, कितना कितना मुझसे प्यार है। ला रा 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 ला रा 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 ला रा रा रा। रंग डाला ये जीवन हमने तेरे प्यार में। बाकी उतो सुन लेना, अब मैं सारा सुना के कमा भी उतो सुनना। ਰੱਬੂ ਯਾਦ ਆ ਗਏ अच्छा जी गल मैं ध्यान करना ही नहीं, चुप कर। ਮੇਰੇ ਅੱਬੂ ਸੁਣਦੇ ਸੀ ਉਹ ਸਾਥੀ ਰੇ। हैं तेरे अबू केड़ा सुनते सी? ਉਹ ਸਾਥੀ ਰੇ। ਪਤਾ ਕਿ ਤੁਸੀਂ ਮੇਰੀ ਫੀਲਿੰਗ ਨਹੀਂ ਸਮਝਦੇ। फिर डॉक्टर कह ਦਿੰਦੇ ਨੇ ਓ ਯਾਰ ਮੈਂ ਸਾਜ ਤਰਨਾਦਰੀ ਤੁਹਾਨੂੰ ਗੱਲ ਦੱਸਾਂ। ਲਓ ਜੀ, ਜਦੋਂ ਦਾ ਚੈਨਲ ਬਣਿਆ ਨਾ ਤੇ ਜਦੋਂ ਦੇ ਅਸੀਂ ਸਿਚੁਏਸ਼ਨਲ ਸ਼ੋਅ ਕਰ ਰਹੇ ਆ, ਮਤਲਬ ਕਿ ਬਾਹਰ ਜਾ ਕੇ ਕਿਸੇ ਦੁਕਾਨ ਤੇ ਕੋਈ ਆ ਬਣ ਗਿਆ, ਕੋਈ ਆ ਬਣ ਗਿਆ, ਸਭ ਤੋਂ ਜਿਹੜਾ ਜ਼ਬਰਦਸਤ ਜਿਹੜਾ ਮੈਂ ਹੱਸ ਦੂਰਾ ਆਇਆ ਨਾ, ਉਹ ਆ ਜਿਹੜਾ ਆਖਰੀ ਸਜਾਦ ਜਾਨੀ ਟੀਮ ਤੇ ਸ਼ੋਅ ਅਪਲੋਡ ਹੋਇਆ ਨਾ, ਵਾਸ਼ਿੰਗ ਮਸ਼ੀਨ ਵਾਲਾ। ਹਾਂਜੀ ਹਾਂਜੀ। ਬਈ ਸੁਭਾਨ ਅੱਲਾ ਨਾਜ਼ਰੀਨ, ਵਾਹ ਵਾਹ। ਕੋਈ ਡਰੈਗਨੈਸ ਨਹੀਂ, ਕੋਈ ਉਹਦੇ ਚ ਇਹ ਨਹੀਂ ਹੁੰਦਾ ਨਾ ਵੀ ਮਤਲਬ ਔਰ ਕੰਮ ਉਹਦੇ ਚ ਪੂਰਾ ਇਹਨਾਂ ਦਾ ਨਜ਼ਰ ਆਇਆ। ਇਹ ਨਹੀਂ ਕਿ ਵੀ ਇੱਕ ਜਣਾ ਉੱਥੇ ਖਲੋਤਾ ਵਾ ਛਾਬਾ ਲਾ ਕੇ, ਇੱਕ ਇੱਧਰ ਆ ਕੇ ਤੇ ਉੱਥੇ ਹੀ 30 ਮਿੰਟ ਲੰਘਾਤੇ ਨੇ ਇਹੀ ਗੱਲਾਂ ਕਰਦੇ ਕਰਦੇ। ਚੱਲ ਓਏ ਤੂੰ ਕਿੱਧਰ ਲੈਣ ਆਇਆ, ਚੱਲ ਸਵੇਰੇ ਸਵੇਰੇ ਦੁਕਾਨਦਾਰੀ ਨਾ ਖਰਾਬ ਕਰ, ਚੱਲ ਸਵੇਰੇ ਸਵੇਰੇ ਇਦਾਂ, ਚੱਲ ਜਾ ਕੰਮ ਕਰ, ਚੱਲ ਭਾਈ ਤੰਗ ਨਾ ਕਰ। ਏਦਾਂ ਕਰਦੇ ਕਰਦੇ ਨਹੀਂ 30 ਮਿੰਟ ਲੰਘਾਏ। ਮਤਲਬ ਕਿ ਸਿਚੁਏਸ਼ਨ ਤੁਸੀਂ ਸ਼ੋਅ ਦੇਖਣਾ ਨਾਜ਼ਰੀਨ, ਕਈਆਂ ਨੇ ਦੇਖਿਆ ਵੀ ਹੋਏਗਾ, ਜਿਹਨਾਂ ਨੇ ਨਹੀਂ ਦੇਖਣਾ ਉਹ ਵੀ ਦੇਖਣਾ। ਤੇ ਉਹ ਚੈਨਲ ਵੀ ਸਬਸਕ੍ਰਾਈਬ ਕਰ ਦਿਆ ਕਰੋ। 50% ਸਬਸਕ੍ਰਾਈਬਰ ਵੇਖਦੇ ਨੇ, 50% ਵਿਦਆਊਟ ਸਬਸਕ੍ਰਾਈਬਰ ਜਿਹੜੇ ਉਹ ਵੇਖੀ ਜਾਂਦੇ ਨੇ। ਭਾਈ ਨੂੰ ਸਬਸਕ੍ਰਾਈਬ ਵੀ ਕਰ ਦਿਓ, ਮੈਂ ਲਿੰਕ ਦੇ ਦੇਣਾ ਥੱਲੇ। ਸ਼ੋਅ ਵੇਖਣਾ ਤੁਸੀਂ ਤੇ ਸ਼ੋਅ ਵੇਖ ਕੇ ਥੱਲੇ ਕਮੈਂਟ ਲਾਜ਼ਮੀ ਕਰਨੇ ਨੇ ਕਿ ਭਾਜੀ ਉਹ ਲੋਕੀ ਤੇ ਕਮੈਂਟਸ ਕਰਨ ਜਿਨ੍ਹਾਂ ਨੇ ਐ ਹੁਣ ਮੇਰੀ ਗੱਲ ਸੁਣ ਕੇ ਉਹ ਸ਼ੋਅ ਵੇਖਣਾ। ਮੇਰਾ ਸਕ੍ਰਿਪਟ ਲਿਖਿਆ ਭੈਣ, ਹਾਂਜੀ ਉਹਦੇ ਚ ਤੇਰਾ ਦਿਮਾਗ ਠੀਕ ਆ? ਮੇਰਾ ਲਿਖਿਆ ਹੋਇਆ ਉਸਤਾਦ ਜੀ ਨੇ ਦੱਸਿਆ ਸੀਗਾ। ਉਸਤਾਦ ਜੀ ਨੇ ਆਈਡੀਆ ਦਿੱਤਾ ਸੀ, ਮੈਂ ਅੱਗੋਂ ਬਣਾਇਆ। ਹਾਂਜੀ, ਮੈਂ ਦੱਸਿਆ ਸੀ ਕਿ ਤੁਸੀਂ 3 ਜਣੇ ਏਦਾਂ ਵਾਸ਼ਿੰਗ ਮਸ਼ੀਨ ਵਾਲੀ ਦੁਕਾਨ ਤੇ ਜਾਣਾ, ਉੱਥੇ ਫੈਸਲ ਰਾਮੇ ਵਾਸ਼ਿੰਗ ਮਸ਼ੀਨ ਠੀਕ ਕਰੇਗਾ, ਉਹਨੂੰ ਪੁੱਠੀ ਕਰੇਗਾ। ਏਦਾਂ ਆਪ 3 ਬੰਦੇ ਆਉਣਗੇ ਮੋਟਰਸਾਈਕਲ ਤੇ ਵਾਸ਼ਿੰਗ ਮਸ਼ੀਨ ਲੈ ਕੇ, ਤੇ ਉਹ ਸਾਰਾ ਕੁਝ ਮੈਂ ਦੱਸਿਆ ਸੀ ਇਹਨਾਂ ਨੂੰ। ਫਿਰ ਫੈਸਲ ਨੇ ਲਿਖਿਆ ਉਸ ਤੇ 3000 ਰੁਪਏ ਵੀ ਭਰੇ ਉਹਨਾਂ ਦੀ ਮੋਟਰਸਾਈਕਲ, ਅੱਗ ਲਾਤੀ, ਓਰੀਜਨਲੀ ਅੱਗ ਲਾਤੀ ਵਿੱਚ। ਆਹੋ ਨਹੀਂ, ਉਹ ਬਹੁਤ ਉਹ ਚ ਬਹੁਤ ਇਹਦੀ ਨੈਸ਼ ਦਾ ਬੜਾ ਮਜ਼ਾ ਆਇਆ ਮੈਨੂੰ। ਹਾਂਜੀ, ਇਹਦਾ ਜਿਹੜਾ ਐਕਸਪ੍ਰੈਸ਼ਨ ਹੈ ਨਾ, ਉਹ ਬਿਜਲੀ ਦਾ ਕੰਮ ਸਿੱਖਣਾ ਹੈ ਤੇ ਤਾਰਾਂ ਜੋੜਦਾ ਤੇ ਬਲਬ ਬਲਦਾ ਤੇ ਕਹਿੰਦਾ ਉਸਤਾਦ ਜੀ ਆ ਵੇਖਣਾ। ਉਹ ਬਹੁਤ ਮਜ਼ਾ ਆਇਆ। ਇਹਦੀ ਗੱਲ ਦਾ ਬੜਾ ਮਜ਼ਾ ਆਇਆ। ਮਸ਼ੀਨ ਖਰਾਬ ਹੋ ਜਾਂਦੀ ਹੈ ਤੇ ਕੰਧ ਫੜ ਕੇ ਤੇ ਕਹਿੰਦਾ ਸੌਰੀ ਹਮ ਆਪਕੀ ਮਸ਼ੀਨ ਕੋ ਬਚਾ ਰਹੇ ਸੀ। ਉਹ ਯਾਰ ਬਹੁਤ ਮਜ਼ੇਦਾਰ, ਮੈਨੂੰ ਬਹੁਤ ਮਜ਼ਾ ਆਇਆ ਉਸ ਸ਼ੋਅ ਦਾ। ਮੈਨੂੰ ਦੱਸਿਆ ਸੀ ਕਿ ਆ ਕਹੋ। ਹਾਂ ਯਾਰ ਸਾਰੇ ਮਿਲ ਗਏ, ਬਹੁਤ ਮਜ਼ੇਦਾਰ। ਉਹ ਬੜਾ ਉਹ ਕ੍ਰੀਏਟਿਵਿਟੀ ਹੋਣੀ ਚਾਹੀਦੀ ਨਾ ਸ਼ੋਅ 'ਚ, ਡਰੈਗਨੈਸ ਨਹੀਂ ਹੋਣੀ ਚਾਹੀਦੀ। ਠੀਕ ਹੈ ਨਾ? ਸੌਰੀ ਉਸਤਾਦ ਜੀ। ਮੈਸੇਜ ਯਾਰ ਮੈਂ ਉਂਗਲ ਤੋੜ ਕੇ ਨਾ ਤੇ ਤੇਰੇ ਮੂੰਹ 'ਚ ਦੇ ਦੇਣੀ ਆ। ਉਸਤਾਦ ਜੀ ਮੈਂ ਕੁਝ ਕਰਨਾ ਚਾਹੁੰਦਾ ਆਵਾਮ ਲਈ। ਜਾ ਕਰਿਆ ਵਾਸ਼ਰੂਮ ਬਾਹਰ, ਆਵਾਮ ਲਈ ਨਾ ਕਰ, ਤੂੰ ਆਪਣੇ ਲਈ ਕਰ। ਜਾ ਕਰਿਆ ਤੂੰ, ਹੁਣ ਤੇ ਕਰਕੇ ਆਇਆ ਤੇ ਤੂੰ ਖਾਇਆ ਪੀਆ ਹੀ ਘੱਟ ਕਰ। ਉਸਤਾਦ ਜੀ ਮੈਂ ਆਵਾਮ ਲਈ ਕੁਝ ਕਰਨਾ ਚਾਹ ਰਿਹਾ। ਮੈਂ ਆਪਣਾ ਸਾਥੀ ਚੈਨਲ ਬਣਾਉਣਾ ਚਾਹੁੰਦਾ ਜਿਹਦੇ ਚੋਂ ਮੈਂ 90% ਮੈਂ ਡੋਨੇਸ਼ਨ ਕਰਿਆ ਕਰਾਂਗਾ। ਓਏ ਮੇਰੀ ਗੱਲ ਸੁਣ ਲੈ, ਚੈਨਲ ਦੀ ਗੱਲ ਕਿਹਦੇ ਨਾਲ ਕਰਤੀ? ਉਹ ਪਰਸੋਂ ਭਾਈਨ ਦੀ ਕਟਿੰਗ ਕੁਟਿੰਗ ਕਰਨ ਵਾਲਾ ਨਹੀਂ ਆਇਆ, ਕਲਰ ਲਾ ਰਿਹਾ, ਉਹਨੂੰ ਕਹੀ ਜਾ ਉਹ ਹੈਦਰ ਤੂੰ ਆਪਣਾ YouTube ਚੈਨਲ ਨਹੀਂ ਬਣਾਉਂਦਾ। यार मेरी गल सुनो, देखो जिनको कोई टैलेंट है ना भाई, मेरा की जाना ਉਹਨੂੰ ਚੈਨਲ
ਉਹ ਵਿਚਾਰਾ ਕਟਿੰਗ ਕਰਾਉਣ ਹੁੰਦਾ ਐਡੀ ਦੂਰ, ਠੀਕ ਹੈ ਨਾ। ਮੈਂ ਦੇਖਿਆ ਕਿ ਯਾਰ ਲੋਕਾਂ ਨੇ ਚੈਨਲ ਬਣਾਏ ਨੇ, ਗੋਰੇ ਵੀ ਕਟਿੰਗ ਵਾਲੇ ਚੈਨਲ ਬਣੇ, ਜਿਹੜੇ ਆਮ ਕਟਿੰਗ ਨਹੀਂ, ਹੁਣ ਇਹਦੀ ਕਟਿੰਗ ਕਰਦੇ ਆ ਵੀਡੀਓ ਪਾਓਗੇ ਤੇ ਛਿੱਤਰ ਖਾਣ ਵਾਲੀ ਗੱਲ ਹੀ ਹੈ ਨਾ। ਜਿਹੜੇ ਸਟਾਈਲਿਸ਼ ਕਈ ਹੁੰਦੇ ਨੇ, ਉਹਨੂੰ ਮੈਂ ਨਹੀਂ ਕਿਹਾ ਕਿ ਤੂੰ ਚੈਨਲ ਬਣਾ ਕੇ ਤੇ ਤੂੰ ਹਰ ਕਟਿੰਗ ਸ਼ੇਪ ਪਾਈ ਜਾ, ਉਹਨੂੰ ਮੈਂ ਕਿਹਾ ਤੂੰ ਚੈਨਲ ਬਣਾ, ਜਿਹੜੇ ਤੇਰੇ ਕੋਲ ਮੰਮੀ ਡੈਡੀ ਬੱਚੇ ਹੁੰਦੇ ਨੇ ਜਿਹੜੇ ਪੁੱਠੇ ਸਿੱਧੇ ਸਟਾਈਲ ਬਣਵਾਉਂਦੇ ਨੇ, ਉਹ ਅੱਗ ਵਾਲਾ ਤੇ ਦੂਜਾ ਤੀਜਾ ਤੇ ਇੰਜ ਤਾਂ ਤੇ ਸਾਂ, ਠੀਕ ਹੈ ਨਾ, ਉਸ ਟਾਈਪ ਦੀ ਜਦੋਂ ਤੂੰ ਕਟਿੰਗ ਕਰੇ ਨਾ, ਉਹਦੀ ਵੀਡੀਓ ਬਣਾ ਕੇ ਤੇ ਉਹ ਅਪਲੋਡ ਕਰਿਆ ਕਰ ਕਿ ਜੀ ਦੇਖੋ ਨਾਜ਼ਰੀਨ ਮੈਂ ਕੰਮ ਕੀਤਾ। ਚਲੋ ਉਹ ਤੇ ਗੱਲ ਉਹਨੂੰ ਮੈਂ ਮਾੜਾ ਕਿਹਾ। ਉਹ ਜਿਹੜਾ ਮੋਚੀ ਹੈ ਵਿਚਾਰਾ ਜੁੱਤੀ ਪਾਲਿਸ਼ ਕਰਨ, ਉਹਨੂੰ ਵੀ ਕਹਿੰਦੇ ਯਾਰ ਤੂੰ ਚੈਨਲ ਆਪਣਾ ਕਿਉਂ ਨਹੀਂ ਬਣਾਉਂਦਾ, ਉਹ ਕਹਿੰਦਾ ਵਾਕਈ ਕਹਿੰਦੇ ਮੈਂ ਤੈਨੂੰ ਸਪੋਰਟ ਕਰਾਂਗਾ। ਉਹਦੇ ਨਾਲ ਕੀ ਹੋਇਆ, ਉਹਨੂੰ ਵਿਚਾਰਿਆਂ ਨੂੰ ਕੀ ਪਤਾ, ਉਹ ਮਿਹਨਤ ਕਰਨ ਦੋ ਉਸਤਾਦ ਜੀ, ਕਿਹੜੇ ਪਾਸੇ ਤੁਸੀਂ ਲਾਣ ਦੇ ਹੋ ਲੋਕਾਂ ਨੂੰ। ਮੋਚੀਆਂ ਨੂੰ ਮੋਨੇਟਾਈਜੇਸ਼ਨ ਦਾ ਹੁਣ ਕੀ ਪਤਾ। ਮਾਝੇ ਟਿੱਕੀਆਂ ਵਾਲੇ ਨੂੰ ਕਹਿਣ ਦੇ ਚੈਨਲ ਬਣਾ, ਉਹ ਟਿੱਕੀਆਂ ਵਾਲਾ ਜਿਹੜਾ ਹੈਗਾ ਟਿੱਕੀਆਂ ਬਣਾਉਣ ਵਾਲਾ ਨੁੱਕਰ ਤੇ ਕਿਹੜਾ ਨਹੀਂ ਉਹਨੂੰ ਮੈਂ ਕਾਹਤੋਂ ਕਹਿਣਾ, ਤੁਸੀਂ ਉਹਨੂੰ ਹੀ ਕਹਿਣ ਦੇ, ਉਹਦੇ ਕੋਲ ਟਿੱਕੀ ਖਾਣ ਦੇ, ਉਹਨੂੰ ਕਹਿੰਦੇ ਯਾਰ ਆਪਣਾ ਚੈਨਲ ਬਣਾ, ਟਿੱਕੀ ਬਣਾ ਕੇ ਟਿੱਕੀ ਤੇ ਚੈਨਲ ਬਣਾ ਲਾ। ਲੈ ਉਹਦੇ ਕੋਲ ਕਿੰਨੀਆਂ ਟਿੱਕੀਆਂ ਸੀ। ਜਦੋਂ ਤੁਸੀਂ ਕੁਝ ਕਰਨਾ ਨਹੀਂ ਫਿਰ ਭਾਵੇਂ ਨੇ ਲੋਕਾਂ ਨੂੰ ਹੀ ਕਹਿਣਾ। ਆਹੋ ਉਹ ਕਰਿਆਨੇ ਵਾਲੇ ਨੂੰ ਵੀ ਕਹਿਣ ਦੇ ਹੋ ਤੁਸੀਂ, ਕੀ ਉਸਤਾਦ ਜੀ ਤੁਸੀਂ ਲੋਕਾਂ ਨੂੰ ਕਹੀ ਜਾਣ ਦੇ। ਕਰਿਆਨੇ ਵਾਲੇ ਨੂੰ ਮੈਂ ਇਸ ਤੋਂ ਕਿਹਾ ਸੀ ਕਿ ਸਾਜੀ ਦੇਖੋ ਕਰਿਆਨੇ ਬਹੁਤ ਓਲਾ ਹੁੰਦਾ, ਉਹਦੇ ਚ ਇੱਕ ਸਰਫ ਆ, ਠੀਕ ਆ ਜੀ। ਕਰਿਆਨੇ ਵਾਲਾ ਦੱਸੇ ਕਿਲੋ ਨਾਜ਼ਰੀਨ, ਇਹ ਦੇਖੋ ਇਹ ਇੱਕ ਸਰਫ ਆ, ਇਹ ਜਾਲੀ ਸਰਫ ਜੀ, ਠੀਕ ਆ ਜੀ, ਜਿਹੜਾ ਮੈਂ ਰੱਖਿਆ ਠੀਕ। ਇਹ ਦੇਖੋ ਇਹ ਇੱਕ ਸਰਫ ਆ, ਇਹ ਓਰੀਜਨਲ ਸਰਫ ਆ ਇਸ ਕੰਪਨੀ ਦਾ, ਜਿਹੜੀ ਮਸ਼ਹੂਰ ਕੰਪਨੀ। ਇਹਦੇ ਨਾਲ ਦਾ ਹੀ ਇਹ ਦੇਖੋ ਇਹਦੀ ਆ ਪਛਾਣ ਜੇ, ਜਦੋਂ ਤੁਸੀਂ ਸਰਫ ਲੈਣ ਜਾਓ ਨਾ ਤੁਸੀਂ ਇਹ ਚੀਜ਼ ਦੇਖ ਲੈਣਾ, ਜਦੋਂ ਤੁਸੀਂ ਚੀਨੀ ਲੈਣ ਲੱਗੋ ਤੇ ਇਹ ਚੀਜ਼ ਦੇਖ ਲੈਣਾ। ਆ ਦੇਖੋ ਤੁਸੀਂ ਜਦੋਂ ਨਮਕ ਲੈਣ ਲੱਗੋ ਤੇ ਇਹ ਚੀਜ਼ ਦੇਖ, ਪਾਣੋ ਤੇ 50,000 ਕੈਟਾਗਰੀਆਂ ਹੁੰਦੀਆਂ ਨੇ, ਤੁਸੀਂ ਥੋੜਾ ਦੱਸੀ ਜੋ ਉਹਨਾਂ ਨੂੰ। ਤੇ ਲੇਕਿਨ ਉਹ ਨਹੀਂ ਮੈਨੂੰ ਸਮਝ ਆਈ ਜਿਹੜਾ ਤੁਸੀਂ ਵੈਗਨ ਦੇ ਕੈਲੰਡਰ ਨੂੰ ਕਹਿੰਦੇ ਹੋ ਕਿ ਆਪਣਾ ਚੈਨਲ ਬਣਾ ਲਓ। ਉਹ ਸ਼ੁਗਲੀ ਬਹੁਤ ਸੀ, ਉਹ ਗੱਲ ਬਹੁਤ ਨੈਸ਼ ਕਰਦਾ ਸੀ, ਉਹ ਬਹੁਤ ਮਜ਼ੇਦਾਰ ਕਰੈਕਟਰ ਸੀ। ਉਹਨੂੰ ਮੈਂ ਕਿਹਾ ਸੀ ਯਾਰ ਤੂੰ ਟੈਲੈਂਟ ਇੱਥੇ ਸੜਕਾਂ ਤੇ ਜ਼ਾਇਆ ਕਰੀ ਜਾ ਰਿਹਾ, ਤੂੰ ਬਣਾ ਕੋਈ ਤੇ ਕਿਸੇ ਸਵਾਰੀ ਨਾਲ ਸ਼ੁਗਲ ਮੇਲਾ ਲਾ ਲਿਆ, ਕਿਸੇ ਨਾਲ ਲਾ ਬਣਾਓ, ਨਾ ਬਣਾਓ ਯਾਰ, ਮੈਂ ਕਿਹੜਾ ਜ਼ਬਰਦਸਤੀ ਬਣਾਉਣਾ, ਨਾ ਬਣਾਓ। ਉਸਤਾਦ ਜੀ ਨਹੀਂ, ਉਹ ਜਿਹੜਾ ਉਹ ਜਿਹਦੇ ਕੋਲ ਸ਼ਹਿਦ ਲੈਂਦੇ ਉਹਨੂੰ ਤੁਹਾਨੂੰ ਮੈਂ ਬਣਾ ਕੇ ਦਿੱਤਾ, ਇਹ ਪਤਾ ਨਹੀਂ ਕੀ ਨੈਸ਼ ਇਹਨਾਂ ਦੇ ਲੈਦਾ ਹੀ, ਇਹਨਾਂ ਦੀ ਤਬੀਅਤ ਜਿਹੜੀ ਨਾ ਹਮਦਰਦਾਨਾ ਟੈਪ ਹੋਈ ਪਈ ਆ, ਇਹਨਾਂ ਦੀ ਅੰਦਰ ਮੁਖਲਸਾਨਾ ਜਾਗੀ ਪਈ ਇਹਨਾਂ ਦੀ, ਪਤਾ ਨਹੀਂ ਕੀ। ਚੈਨਲ ਬਣਾ ਕੇ ਦਿੱਤਾ, ਉਹਦਾ ਨਾਂ ਰੱਖਿਆ ਫੈਸਲ ਉੱਤੇ, ਨਹੀਂ ਜੀ ਅਸੀਂ ਨਹੀਂ ਵੀਡੀਓ ਪਾਉਣੀ ਉੱਤੇ, ਨਾ ਪਾਓ ਖਸਮਾਂ ਨਾ ਪਾਓ, ਨਹੀਂ ਮੁਖਲਸਾਨਾ ਮੈਂ ਬੰਦ ਕਰ ਦੇਣਾ। ਆਪਣਾ ਬਣਾ ਲਓ ਤੁਸੀਂ ਦੋਵੇਂ ਰਲ ਕੇ। ਆਪਣਾ ਹੀ ਬਣਾਉਣਾ ਸੀ ਉਹਦੇ ਨਾਲ ਮੈਂ ਉਹਦੇ ਨਾਲ ਰਲਣਾ, ਸੋਚਿਓ ਵੀ ਨਾ ਕਦੇ ਮੈਂ ਉਹਦੇ ਨਾਲ ਨਹੀਂ ਰਲਣਾ। ਕਿਹਦੇ ਨਾਲ? ਮੈਂ ਉਸਤਾਦ ਜੀ ਇੰਡੀਪੈਂਡੈਂਟ ਕਰਾਂਗਾ, ਮੈਂ ਨਹੀਂ ਇਹਦੇ ਨਾਲ ਰਲਣਾ, ਸਿੱਧੀ ਸਾਫ਼ ਗੱਲ ਹੈ। ਭਾਵੇਂ ਲੜਾਈ ਇਹਦੀ ਲੜਾਈ, ਤੂੰ ਤੇ ਇਹ ਬਣਾ ਲਓ, ਤੂੰ ਤੇ ਉਹ ਬਣਾ ਲਓ, ਠੀਕ ਹੈ ਉਸਤਾਦ ਜੀ। ਨਹੀਂ ਸਾਨੂੰ ਤੇ ਜਿੱਦਾਂ ਭਾਈ ਨੇ ਹੁਕਮ ਦੇਣਾ ਅਸੀਂ ਬਣਾ ਦੇਣਾ। ਨਹੀਂ ਬਣਾਵਾ, ਮੂੰਹ ਤੇ ਹੀ ਤੁਸੀਂ ਭੈਣ ਕਹਿੰਦੇ ਹੋ ਅਸੀਂ ਮੈਨੂੰ, ਨਹੀਂ ਮਗਰੋਂ ਨਹੀਂ ਕਿ ਮੈਂ ਨਹੀਂ ਇਹਦੇ ਨਾਲ ਤੇ ਉਹਦੇ ਨਾਲ। ਬਸ ਮਗਰੋਂ ਹੀ ਤੁਸੀਂ ਕਹਿੰਦੇ ਹੋ ਸਾਰੇ। ਇਹੋ ਜਿਹਾ ਬੰਦਾ ਚੂਹੇ ਦੇ ਡਰ ਤੋਂ 10ਵੀਂ ਮੰਜ਼ਿਲ ਤੋਂ ਛਾਲ ਮਾਰ। ਸਹੀ ਗੱਲ। ਮੈਂ ਇੰਡੀਪੈਂਡੈਂਟ ਬਣਾਉਣਾ, ਮੈਂ 90% ਡੋਨੇਟ ਕਰਨਾ, ਜਿਹਨੂੰ ਮਨਜ਼ੂਰ ਆ ਜਾਵੇ ਮੇਰੇ ਨਾਲ। ਨਹੀਂ ਉਹਦੇ ਤੇ ਵੀਡੀਓ ਵੀ ਪਾਈ ਦੀ ਆ, ਵੀਡੀਓ ਵੀ ਪਾਈ, ਕੈਮਰੇ ਵੀ ਚਾਹੀਦੇ ਸਾਰਾ ਆ, ਕੁਛ ਚਾਹੀਦਾ। ਫਿਰ ਉਹਦੇ ਪੈਸੇ ਹੋਣੇ, ਇਹ ਫਿਰ ਕੈਮਰੇ ਕਿਹਦੇ ਨੇ, ਇਹ ਕੈਮਰੇ ਕਿਹਦੇ ਨੇ? ਇਹ ਕੈਨਨ ਦੇ ਨੇ, ਵਿੱਚ ਸੋਨੀ ਦੇ ਨੇ। ਇਹ ਮੇਰੇ ਨੇ ਉਸਤਾਦ ਜੀ। ਤੇਰੇ ਵੀ ਨੇ ਵਿੱਚ? ਨਹੀਂ ਤੁਹਾਡੇ ਮੇਰੇ ਦੋ ਨੇ, ਕਿਆ ਤਾਂ ਦੋ ਨੇ? ਨਹੀਂ ਚਾਰ ਨੇ, ਚਾਰ ਨੇ ਦੇਖ। ਨਹੀਂ ਤੁਹਾਡੇ ਮੇਰੇ ਦੋ ਨੇ। ਨਹੀਂ ਮੈਂ ਕਿਹਾ ਤਿੰਨ ਨੇ, 1 2 3 ਉਸਤਾਦ ਜੀ ਚਾਰ ਨੇ, ਭਾਵੇਂ ਉਹ ਤੁਸੀਂ ਆਪ ਹੀ ਕਿਹਾ ਕਿ ਇਸ ਦਫ਼ਤਰ ਤੇ ਸਾਡਾ ਹੱਕ ਹੈ। ਯਾਰ ਇੱਕ ਵਕਤ ਮੈਨੂੰ ਗੱਡੀ ਆਣਾ ਦੀ ਵਾ। ਜਦੋਂ ਲੋੜ ਹੋਈ ਮੈਂ ਗੱਡੀ ਵੀ ਲਿਜਾ ਸਕਦਾ, ਮੈਂ ਕੈਮਰਿਆਂ ਦੀ ਲੋੜ, ਮੈਂ ਐਡੀਟਰ ਇਹ ਉਹ ਸਾਰੇ ਲਿਜਾ ਸਕਦਾ ਉਸਤਾਦ ਜੀ। ਤੇ ਫਿਰ ਆਪਣੇ ਇਹਦੀ ਕਿਉਂ ਕਿੰਨਾ ਨਵਾਂ ਕਿ ਉਸਤਾਦ ਜੀ ਮੇਰੀ ਗੈਰਤ ਆ, ਜਦੋਂ ਮੈਂ ਤੇਰੇ ਕੋਲ ਕੁਝ ਮੰਗਦਾ। ਹਾਂ ਇੱਥੇ ਤੇ ਹੁਣ ਜਿੱਦਾਂ ਉਸਤਾਦ ਜੀ 70 ਜਿਹੜੀ ਰੱਖੀ ਉਹਨੂੰ ਧੀ ਭੈਣ ਸਮਝੀ ਜਾ ਰਹੇ, ਉੱਤੇ ਨਹੀਂ ਬਹਿਣ ਦਿੰਦਾ ਕਿਸੇ ਨੂੰ। ਉਸਤਾਦ ਜੀ ਇਹ ਮੇਰੀ ਪਤਾ ਨਹੀਂ ਕੀ ਹੈ, ਮੇਰੇ ਔਖੇ ਵੇਲੇ ਦੀ ਮੇਰੀ ਸਾਥੀ ਆ, ਮੇਰਾ ਪਤਾ ਨਹੀਂ ਕੀ ਹੈ। ਉਤੋਂ ਜਿਹੜੀ ਸਭ ਤੋਂ ਵੱਡੀ ਪਰੇਸ਼ਾਨੀ ਉਸਤਾਦ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਜਿਹਦਾ ਡਰ ਸੀ ਉਹ ਹੋ ਗਿਆ। ਕੀ? ਇਹਦਾ ਮੁੰਡਾ ਮੂੰਗਫਲੀ ਆ ਗਈ ਭਾਈ, ਮੂੰਗਫਲੀ ਆ ਗਈ। ਮੂੰਗਫਲੀ ਆ ਗਈ ਆ? ਹਾਂਜੀ ਉਸਤਾਦ ਜੀ ਆ ਗਈ। ਜਦੋਂ ਇੱਕ ਵਾਰੀ ਮੂੰਗਫਲੀ ਨਿਕਲ ਜਾਏ ਨਾ, ਚਲੀ ਜਾਏ, ਫਿਰ ਮੂੰਗਫਲੀ ਦੁਬਾਰਾ ਵਾੜੀ ਦੀ ਨਹੀਂ ਹੁੰਦੀ। ਉਹ ਮੂੰਗਫਲੀ ਉਸਤਾਦ ਜੀ, ਜਦੋਂ ਹੱਥ ਨਹੀਂ ਪੀਲੇ ਕਰਨੇ ਤੇ ਮੂੰਗਫਲੀਆਂ ਇਦਾਂ ਹੀ ਜਾਂਦੀਆਂ ਨੇ। ਉਹ ਤੇਰਾ ਦਿਮਾਗ ਠੀਕ ਆ, ਚਵਲਾ ਮਾਰਦਾ ਉਹ ਜਿਹੜੀ। ਕਦੋਂ ਆਈ ਆ ਤੇ ਤੂੰ ਕੁਛ ਨਹੀਂ ਕਿਹਾ? ਮੂੰਗਫਲੀ ਕੱਲੀ ਆਈ ਕਿ ਨਾਲ ਚਲਗੋਜ਼ਾ ਵੀ ਆ? ਮੈਂ ਤੇਰੇ ਮੋਬਾਈਲ ਮਾਰ ਦੇਣਾ, ਕਿੱਧਰ ਗੱਲ ਲਈ ਜਾਣ ਦੇ। ਨਾਲ ਚਲਗੋਜ਼ਾ ਵੀ ਸੀ ਤੇ ਛੋਟਾ ਜਿਹਾ ਮਕਾਨਾ ਵੀ ਚੁੱਕਿਆ ਸੀ। ਅੱਛਾ ਮੂੰਗਫਲੀ ਆ ਗਈ ਆ ਭਾਜੀ। ਗੱਲ ਇਹ ਆ ਕਿ ਮੂੰਗਫਲੀ ਨਿਕਲੀ, ਮੂੰਗਫਲੀ ਤੇ ਮਿਆਨ ਚੋਂ ਨਿਕਲੀ ਜ਼ੁਬਾਨ ਚੋਂ ਤਾਰ। ਹੈ ਯਾਰ ਇਹ ਗੱਲ ਰਲੀ ਨਹੀਂ। ਜ਼ੁਬਾਨ ਚੋਂ ਨਿਕਲੀ ਮਿਆਨ ਚੋਂ ਤਲਵਾਰ, ਤੇ ਘਰੋਂ ਨਿਕਲੀ ਜ਼ੁਬਾਨ ਤੇ ਮੂੰਗਫਲੀ। ਯਾਰ ਉਹਨਾਂ ਦੇ ਕਹਿਣ ਦਾ ਮਤਲਬ ਇਹ ਇੱਕ ਵਾਰੀ ਨਿਕਲ ਜਾਣ ਤੇ ਫਰੀਦ ਸਾਹਿਬ, ਫੈਸਲ ਸਾਹਿਬ, ਲੱਕੋ ਨਿਕਲਿਆ ਢਿੱਡ। ਹਾਏ ਵਾਹ ਵਾਹ ਇਹ ਵਾਪਸ ਨਹੀਂ ਹੁੰਦੇ। ਇਹ ਕਹਿੰਦੇ ਸਿਆਣੇ ਕਹਿੰਦੇ ਇੱਜ਼ਤ ਨਾਲ ਵਾਪਸ ਨਹੀਂ ਹੁੰਦੇ। ਉਹ ਉਸਤਾਦ ਜੀ ਮੂੰਗਫਲੀ ਦੀ ਗੱਲ ਕੀਤੀ ਜੀ। ਅਸੀਂ ਵੀ ਉਹੀ ਕਹਿਣ ਆ ਗਈ ਆ। ਹਾਂ ਉਹਦੀ ਗੱਲ ਕਰਨੇ। ਚਲੋ ਸ਼ੁਕਰ ਆ ਗਈ ਆ। ਆ ਗਈ। ਲੇਕਿਨ ਹੁਣ ਆਈ ਤੇ ਕੀ ਆਈ? ਹਾਂ ਪੂਰੇ ਮਹੱਲੇ ਨੂੰ ਪਤਾ ਲੱਗਣਾ ਵੀ ਮੂੰਗਫਲੀ ਆ ਗਈ। ਤੂੰ ਚੁੱਪ ਰਹਿ ਸਗੋਂ ਹੁਣ।
ਮੈਂ ਚੁੱਪ ਗਿਆ ਲਾ ਸਾਰੇ ਦੇ ਸਾਹਮਣੇ ਦੱਸਣਿਆ ਵੀ ਮੂੰਗਫਲੀ ਆ ਗਈ। ਸਾਰੇ ਇੰਨੇ ਆ, ਸਾਰਿਆਂ ਨੂੰ ਪਤਾ ਹੀ। ਅੱਛਾ ਪੂਰੇ ਮਹੱਲੇ ਨੂੰ ਪਤਾ ਲੱਗ ਗਿਆ ਵੀ ਮੂੰਗਫਲੀ ਆ ਗਈ। ਸਾਰਿਆਂ ਨੂੰ ਤਕਰੀਬਨ ਉਸਤਾਦ ਜੀ ਪਤਾ ਸੀਜ਼ਨ। ਲਓ ਬੇੜਾ ਕਰ ਤੂੰ ਦੱਸ ਇਹ ਤੇ ਤੇ ਆਪ ਤੇਰੀ ਗੈਰਤ ਆ। ਉਹ ਖੁਦਾ ਦਾ ਵਾਸਤਾ ਉਸਤਾਦ ਜੀ ਕੀ ਕਰਨ ਦੇ ਮੂੰਗਫਲੀਆਂ ਤਨ ਭਰਾਇਆ ਹੁੰਦਾ ਵਾ ਓਏ ਮੈਂ ਤੇਰੇ ਮੋਬਾਈਲ ਮਾਰ ਦੇਣੀ ਤੂੰ ਕਿੱਧਰ ਗੱਲ ਲਈ ਜਾ ਭਾਈ ਮੂੰਗਫਲੀਆਂ ਦਾ ਚਿੜੀਆਂ ਦਾ ਚੰਬਾ ਹੁੰਦਾ ਵਾ, ਤੂੰ ਐਵੇਂ ਸਾਰਾ ਮੂੰਗਫਲੀਆਂ ਦਾ ਚੰਬਾ। ਕਾਨੂੰ ਉਹਦੇ ਡੋਡੇ ਨਹੀਂ ਪੀਲੇ ਕਰਨੇ ਤੂੰ। ਆਹੋ ਉਹਦੇ ਜਿਹੜੇ ਉੱਪਰ ਇੱਕ ਮੁੱਛਾ ਟਾਈਪ ਜੀ ਹੁੰਦੀ ਨਹੀਂ। ਅੱਛਾ ਮੂੰਗਫਲੀ ਸਹੀ ਸਲਾਮਤ ਆਈ? ਯਾਰ ਮੈਂ ਗੱਲ ਕਰਕੇ ਫਸ ਜਾਣਾ। ਉਹ ਮੂੰਗਫਲੀ ਉਸਤਾਦ ਜੀ ਮੂੰਗਫਲੀ ਦੋ ਦਾਣੇ ਵਾਲੀ ਆਈ ਹੈ ਕਿ ਸਿੰਗਲ? ਕਿੰਨੇ ਦਾਣੇ ਵਾਲੀ ਆਈ ਆ? ਓਏ ਨਾ ਭੁੱਲਤੀ ਜੇ ਲੱਖ ਦੀ ਲਾਹਨਤ ਫਰੀਦ ਯਾਰ ਦਾ। ਕਾਲੀ ਭੁੱਜੀ ਆਈ ਆ ਕਿ ਕੱਚੀ? ਹੈ ਮੈਨੂੰ ਨਹੀਂ ਪਤਾ ਉਸਤਾਦ ਜੀ ਜਾਓ ਵੇਖ ਲਓ ਆਪੀ ਜਾ ਕੇ। ਅਸੀਂ ਵੀ ਵੇਖ ਲਈਏ। ਉਸਤਾਦ ਜੀ ਮੂੰਗਫਲੀ ਕੱਚੀ ਆਈ ਕਿ ਭੁੱਜੀ? ਭੁੱਜੀ ਦੱਸ। ਇਹ ਚ ਕੀ ਕੱਚੀ ਖਾਦੀ ਜਾਂਦੀ ਭਲਾ। ਭੁੱਜੀ ਆਈ ਆ। ਹਾਂ ਪੁੱਜੀ ਆਈ ਜੇ। ਹਾਏ ਹਾਏ ਉਹ ਉਦੋਂ ਦੀ 2 ਛਿਲੜਾਂ 'ਚ ਟੋਰੀ ਹੁੰਦੀ ਤੇ ਅੱਜ ਨਹੀਂ ਸੀ ਹੁਣ। ਪਤਾ ਨਹੀਂ ਉਹਨਾਂ ਨੇ ਕਿਹੜੀ ਦੱਸ ਰਹੀ ਉਹਨੂੰ ਭੁੱਲਿਆ ਹੋਣਾ ਵਾ। ਉਸਤਾਦ ਜੀ ਵੇਖ ਲਓ ਯਾਰ ਆਹ ਕਿਹੜੀ ਗੱਲ ਫਰੀਦ ਤੈਨੂੰ ਪਤਾ ਵੀ ਹੈ ਯਾਰ। ਓਏ ਨਾ ਕਰੋ ਯਾਰ। ਮੇਰੀ ਗੱਲ ਸੁਣੋ ਜੀ ਭਾਜੀ। ਉਸਤਾਦ ਜੀ ਮੂੰਗਫਲੀ ਦੀ ਗੱਲ ਕਰਨ ਨੇ। ਅੱਛਾ ਯਾਰ ਚਲੋ ਮੂੰਗਫਲੀ ਦੀ ਛੱਡੋ ਯਾਰ ਗੱਲ। ਚਵਲਾ ਮਾਰਨ ਦੇ ਹੈਗੇ ਮੈਂ ਜਾਣ ਦਿਆ ਕਰ ਗੁੱਸੇ ਨੂੰ। ਦੇਖੋ ਜੀ ਉਸਤਾਦ ਜੀ ਮੂੰਗਫਲੀ ਜਿਹੜੀ ਹੈ ਨਾ ਮੂੰਗਫਲੀ ਭਾਈ ਨਹੀਂ, ਇਹ ਤੈਨੂੰ ਗੱਲ ਵਾਜ਼ੇ ਹੀ ਨਹੀਂ ਕਰਨੀ ਚਾਹੀਦੀ ਸੀ। ਇਹ ਬੋਰੀ ਜੀ ਰੱਖਣੀ ਚਾਹੀਦੀ। ਮੂੰਗਫਲੀ ਦੀ ਗੱਲ ਘਰ ਚ ਬੋਰੀ ਜੀ ਰੱਖਣੀ ਚਾਹੀਦੀ ਸੀ। ਆਹੋ ਪਰ ਇਹ ਡੋਡਾ ਪਾ ਦਿੱਤੇ। ਆਹੋ ਅਸੀਂ ਨਾ ਡਰਾਈ ਫਰੂਟ ਬਹੁਤ ਸ਼ੌਕ ਨਾਲ ਖਾਂਦੇ ਹੈਗੇ ਆ ਘਰ। ਮੂੰਗਫਲੀ ਜਿਹੜੀ ਨਾ ਮੇਰੇ ਘਰ ਉਸਤਾਦ ਜੀ ਉਹ ਮੁੱਕਦੀ ਨਹੀਂ। ਓਏ ਡਰਾਈ ਫਰੂਟਾਂ 'ਚ ਭੇਜਤੀ ਮੂੰਗਫਲੀ। ਓ ਯਾਰ ਉਹਦੀ ਗੱਲ ਸੁਣ ਲੈ, ਕਹਿੰਦਾ ਮੂੰਗਫਲੀ ਮੇਰੇ ਘਰ ਮੁੱਕਦੀ ਨਹੀਂ। ਮੁੱਕਦੀ ਨਹੀਂ। ਆਹੋ ਕਿਹੜੇ ਇੱਕ ਅੱਧੀ ਉਹਨਾਂ ਕੋਲ ਮੂੰਗਫਲੀ ਕਿੰਨੀ। ਆਹੋ ਮੈਂ ਇਕੱਠੀ ਯਾਨੀ ਕੋਈ 5-5 ਕਿਲੋ 10-10 ਕਿਲੋ ਲੈ ਆਣਾ ਉਹਨਾਂ ਵੱਡੀ ਆਹ ਤੇ ਕੱਚੀ ਕੇ ਭੁੰਦਾ ਆਪ ਨਹੀਂ ਉਸਤਾਦ ਜੀ ਭੁੰਨੀ ਬਣਾਈ ਲੈ ਕੇ ਆਈ ਦੀ ਘਰ ਤੋਂ। ਆਹੋ ਉਹ ਤੁਸੀਂ ਇਹ ਨਾ ਜ਼ਿਆਦਾ ਲਓਗੇ ਨਾ ਤੇ ਉਹ ਤੁਹਾਨੂੰ ਬੈਨੀਫਿਟ ਮਿਲੇਗਾ। ਕੀ ਉਹਦੇ 3 ਦਾਣੇ ਵਾਲੀ ਹੁੰਦੀ ਹੈ, ਇੱਕ 5 ਦਾਣੇ ਵਾਲੀ ਹੁੰਦੀ ਹੈ, ਇੱਕ 2 ਦਾਣੇ ਵਾਲੀ ਹੁੰਦੀ ਹੈ। ਤੇ ਮਜ਼ਾ ਅੱਛਾ ਜੋ ਦਾਣੇ ਘਟੀ ਜਾ ਰਹੇ ਉਂਗਲ ਖੁੱਲੀ ਜਾ ਰਹੀ। ਇੱਕ 2 ਦਾਣੇ ਵਾਲੀ ਹੁੰਦੀ, ਇੱਕ 5 ਵਾਲੀ ਏਡੀ ਹੁੰਦੀ, 2 ਵਾਲੀ ਏਡੀ ਹੁੰਦੀ। ਐਡੀ ਕਿਹੜੀ ਮਤਲਬ ਕਿਹੜਾ ਵਿੱਚ ਲੁੱਡੋ ਦੇ ਦਾਣੇ ਹੁੰਦੇ ਚ? ਨਹੀਂ ਘਰ 'ਚ ਇਕੱਠੇ ਰਹਿੰਦੇ ਹੋ ਨਾ, ਉਹ ਜ਼ਿਆਦਾ ਮੂੰਗਫਲੀ ਇਸੇ ਤੋਂ ਫਿਰ ਮਤਲਬ ਭਰਾਵਾਂ ਕੇਬਲ ਦੀਆਂ ਲੱਗੀ ਤੁਹਾਡੇ ਘਰ ਕੇਬਲ? ਆਹੋ ਤਾਂ ਕੇਬਲ ਫਿਰ ਮੂੰਗਫਲੀ ਆਪੇ ਹੀ। ਯਾਰ ਤੇਰੇ ਘਰ ਕੇਬਲ ਨਾਲ ਮੂੰਗਫਲੀ ਦਾ ਕੀ ਤਲਕ ਆ ਤੂੰ? ਉਸਤਾਦ ਜੀ ਮੈਨੂੰ ਦੱਸ ਲਾਲ ਪੰਪ ਲੱਗਾ ਕਿ ਨਹੀਂ ਘਰ? ਤੇ ਫਿਰ ਮੂੰਗਫਲੀ ਆਉਣੀ ਆ ਉਸਤਾਦ ਜੀ, ਫਿਰ ਰੌਲਾ ਬਣਨਾ ਹੀ। ਤੇ ਚਬਾਰੇ ਤੇ ਬਨੇਰੇ ਕੀਤੇ ਕਿ ਨਹੀਂ ਕੀਤੇ? ਬਨੇਰੇ ਵੀ ਕੀਤੇ ਆ। ਬਨੇਰੇ ਕੀਤੇ ਲੋ ਲੋ ਮੂੰਗਫਲੀ। ਮੂੰਗਫਲੀ ਫਿਰ ਆਣੀ ਆ। ਮੁੰਡਾ ਦਰਵਾਜ਼ਾ ਨਾ ਜਿਹੜਾ ਜੇ ਸਕੂਲ ਮੁੰਡਾ ਪੜਦਾ ਵਾ ਉਹ ਟਾਈ ਲਾ ਕੇ ਜਾਂਦਾ ਨਾ, ਹਾਂ ਤੇ ਮੂੰਗਫਲੀ ਭਾਜੀ ਆਉਣੀ। ਮੇਰੇ ਡਿਸ਼ ਵੀ ਲੱਗੀ ਆ। ਲੋ ਬਸ ਤੇ ਤੂੰ ਦੂਜੀ ਵੀ ਮੂੰਗਫਲੀ ਤੇਰੀ ਆ ਜਾਣੀ ਆ। ਨਹੀਂ ਮੇਰੀ ਕਿਸ ਹਿਸਾਬ ਨਾਲ ਆਣੀ ਹੈ ਯਾਰ ਸਾਰਿਆਂ ਦੀ ਤੁਸੀਂ ਨਹੀਂ ਖਾਂਦੇ? ਘਰ ਗੈਸ ਹੈ ਨਾ, ਗੈਸ ਵਾਲਾ ਹਾਂ ਚੁੱਲ੍ਹਾ। ਗੈਸ ਹੈਗਾ ਸ਼ੁਕਰ ਯਾਰ ਨਾਲ। ਹਰ ਬੰਦਾ ਮੂੰਗਫਲੀਆਂ ਚਲਗੋਜ਼ਿਆਂ ਵਾਲਾ ਹੁੰਦਾ ਹੈ। ਇਦਾਂ ਹੀ ਨਾ ਕਰਿਆ ਕਰੋ। ਮੂੰਗਫਲੀਆਂ ਰਾਣੀਆਂ ਆਏ ਫਿਰ ਮੇਰੇ ਸੋਹਣੇ ਰੱਬਾ, ਕਿੰਨਾ ਭੁੰਨੀਆਂ ਤੇ ਕਿੰਨਾ ਨੇ ਖਾਣੀਆਂ। ਬਰਹਾਲ ਜੀ ਇਸ ਗੱਲ ਨੂੰ ਪੀਜੋ ਫੈਸਲ ਭਾਈ, ਚੁੱਪ। ਹੋਰ ਕੋਈ ਉਹ ਪੀ ਕੀ ਜਾਓ ਯਾਰ, ਅੱਲਾ ਰਹਿਮ ਕਰੇ। ਮੂੰਗਫਲੀ ਕਿਹੜਾ ਮੇਰੀ ਕੋਈ ਰਿਸ਼ਤੇਦਾਰ ਆ, ਸਾਰਿਆਂ ਨੇ ਖਾਣੀ ਜੋ ਮੂੰਗਫਲੀ ਹੁਣ ਆ ਗਈ ਹੈ ਨਾ, ਹੁਣ ਉਹਦੇ ਹਾਂ, ਰਿਸ਼ਤੇ ਤੌਰ ਉਹਦੇ ਤੇ ਤੇ। ਬੋਰੀ ਪਾ ਤੇ ਉਹਨੂੰ ਸਾਈਡ ਤੇ ਰੱਖ ਦੇ। ਹਾਂ ਰੇਤਾ ਪਾ। ਇਹ ਗੱਲ ਮਰਦਾਂ ਵਾਲੀ ਕੀਤੀ ਕਿ ਮੇਰਾ ਉਹਦਾ ਕੋਈ ਰਿਸ਼ਤਾ ਨਹੀਂ ਹੁੰਦਾ। ਵੈਰੀ ਗੁੱਡ। ਅੱਛਾ ਤੁਸੀਂ ਪਹਿਲਾਂ ਰਿਪੋਰਟ ਕਰਾਈ ਸੀ ਮੂੰਗਫਲੀ ਦੀ? ਹੈ ਉਹ ਯਾਰ ਮੈਨੂੰ ਪੁੱਛ ਤੇ ਲੈਣ ਦਿਓ। ਰਿਪੋਰਟ ਤੋਂ ਉਹਨੂੰ ਪਤਾ ਚੱਲ ਜਾ। ਨਹੀਂ ਮੂੰਗਫਲੀ ਕੀ ਅਗਵਾ ਹੋਈ ਸੀ? ਨਹੀਂ ਸ਼ੱਕ ਹੈ ਕਿਸੇ ਤੇ ਦੱਸੋ। ਉਹ ਯਾਰ ਕਾਹਦੇ ਯਾਰ ਸ਼ੱਕ ਯਾਰ, ਉਹ ਤਾਂ ਜਦੋਂ ਮਰਜ਼ੀ ਜਾ ਕੇ 10 ਦੀ ਲੈ ਲਓ। ਨਹੀਂ ਓਏ ਅਸਤਗਫਿਰullah, ਉਹ ਮੇਰੇ ਮੌਲਾ, ਇਹ ਲੋਕ ਨੇ ਵੇਖ ਲੈ ਆਪਣੀਆਂ ਮੂੰਗਫਲੀਆਂ ਵੇਚ ਦਿੰਦੇ। ਉਹ ਓਏ ਪਾਪਾ ਆਪਣੀਆਂ ਕਿਹੜੀਆਂ? ਆਪਣੀਆਂ ਕਿਹੜੀਆਂ? ਮੌਲਾ ਉਹ ਆਪੇ ਕਿਹਾ ਵੀ ਮੈਂ 5-5 ਕਿਲੋ 10-10 ਕਿਲੋ ਲਿਆਉਣਾ। ਉਸਤਾਦ ਜੀ ਮੈਂ ਅਸੀਂ ਵੇਚਦੇ ਤੇ ਨਹੀਂ ਨਾ। ਤੱਤਾਂ ਦੀ ਕਿੰਨੀ ਕਹਾਣੀ? ਇੰਨੀ ਆ ਜਾਂਦੀ ਹੈ। ਹਾਂ ਲੋ ਜੀ ਗੱਲ ਇਹ ਆ ਕਿ ਯਾਰ ਚਲਗੋਜ਼ੇ ਕਿੰਨੇ ਮਹਿੰਗੇ ਹੋ ਗਏ ਆ। ਉਸਤਾਦ ਜੀ ਮੈਨੂੰ ਯਾਦ ਹੈ ਚਲਗੋਜ਼ੇ ਤੋਂ ਮੇਰੀ ਸ਼ਾਦੀ ਸੀ ਨਾ ਜਦੋਂ ਉਸਤਾਦ ਜੀ ਤੇ ਤੇਰੀ ਸ਼ਾਦੀ ਤੁਹਾਡੇ ਚ ਹੁੰਦੀ ਆ? ਫੈਸਲ ਤੈਨੂੰ ਇਹ ਗੱਲ ਮੈਂ ਉਦੋਂ ਰੋਕੀ ਨਾ, ਮੈਂ ਕੋਈ ਗੱਲ ਨਹੀਂ ਨਾ ਕੀਤੀ ਤੇ ਤੇਰਾ ਬਣਦਾ ਵਾ ਕਿ ਤੂੰ ਵੀ ਚੁੱਪ ਕਰਕੇ ਕਰ ਲੈ ਭਰਾਵਾ। ਉਹ ਤੇਰੀ ਮੂੰਗਫਲੀ ਚ ਨਹੀਂ ਬੋਲਿਆ ਤੂੰ। ਉਸਤਾਦ ਜੀ ਮੈਂ ਦੱਸਣ ਲੱਗਾ ਸੀ ਕਿ ਜਦੋਂ ਮੇਰਾ ਵਿਆਹ ਸੀ ਨਾ, ਉਦੋਂ ਇਹ ਡਰਾਈ ਫਰੂਟ ਜਿਹੜਾ ਸੀ ਨਾ, ਸਿਰਫ ਡਰਾਈ ਫਰੂਟ ਦਾ ਤੁਸੀਂ ਹਿਸਾਬ ਲਾ ਲਓ ਕਿ ਚਲਗੋਜ਼ਾ ਉਸਤਾਦ ਜੀ ਲਿਆਂਦਾ, ਪਤਾ ਨਹੀਂ ਕਿਹੜੇ ਮੁਲਕ ਚੋਂ ਲਿਆਂਦਾ ਸੀ ਮੇਰੇ ਚਾਚੂ ਨੇ। ਉਸਤਾਦ ਜੀ ਐਡਾ ਐਡਾ ਚਲਗੋਜ਼ਾ ਸੀ। ਉਹ ਬਸ ਕਰਦੇ ਹੋ ਭਾਈ, ਅੱਗੇ ਰਾਪ ਵੀ ਬਣੀ ਹੋਣੀ ਕਿ ਐਂ ਕਰਕੇ ਗੁੱਲੀ ਸੁੱਟ ਲਓ। ਐਡਾ ਐਡਾ ਚਲਗੋਜ਼ਾ ਕਿਹੜਾ ਭਾਈ? ਏਡੇ ਚਲਗੋਜ਼ੇ ਇਹਨਾਂ ਦਾ ਬੱਲਾ ਟੁੱਟ ਜਾਣਾ, ਉਹਦੀ ਮੁੱਠ 'ਚ ਚਲਗੋਜ਼ਾ ਦੇ ਕੇ ਚੱਲ ਵੀ ਖੇਲ ਹੀ ਰਹੇ। ਉਹ ਨਹੀਂ ਯਾਰ, ਐਡਾ ਐਡਾ ਚਲਗੋਜ਼ਾ। ਹਾਂ ਉਸਤਾਦ ਜੀ ਉਹ ਚਲਗੋਜ਼ਾ ਭਾਜੀ ਇੱਕ ਇੱਕ ਚਲਗੋਜ਼ਾ ਉਹਨਾਂ ਨੇ ਦਿੱਤਾ ਸਾਰੇ ਬਰਾਤ ਨੂੰ। ਉਹਨਾਂ ਨੇ ਘਰ ਰੱਖਿਆ, ਇੰਨੇ ਕੰਮ ਉਹਦੇ ਨਾਲ ਕਰਦੇ ਨੇ।
ਇਹਦੇ ਸਕੇ ਤਾਏ ਨੇ ਚਲਗੋਜ਼ੇ ਦੇ ਅੱਗੇ ਹਥੌੜੀ ਵਾਲਾ ਲਾ ਕੇ ਨਾ ਵਿੱਚ ਉਹਨੇ ਸੋਹਣੀ ਆ ਹਥੌੜੀ ਬਣਾਈ ਚਲਗੋਜ਼ੇ ਕੁੰਡੀ ਲਾ ਕੇ ਇੰਜ ਕਰਕੇ ਕੁੰਡੀ ਲਾਉਂਦੇ ਆ ਵਿੱਚ ਚਲਗੋਜ਼ਾ ਫਸਾ ਦਿੰਦੇ ਆਹ ਮੈਂ ਆਪ ਦੇਖਿਆ ਭਾਈ ਫਰੀਦ ਦਾ ਭਰਾ ਆਉਂਦੇ ਆ ਮੋਟਰਸਾਈਕਲ ਤੇ ਉਹਨੇ ਸਿਰ ਤੇ ਚਨਕੋਜ਼ਾ ਬੰਨਿਆ ਆਇਆ ਕਰਕੇ ਉਹ ਇੱਕ ਦਿਨ ਇਹਦੇ ਅੱਬੇ ਦੀ ਲੜਾਈ ਹੋ ਗਈ ਇਹਦੀ ਅੰਮੀ ਕਹਿੰਦੀ ਪੁੱਛਦੀ ਆ ਤੈਨੂੰ ਫੜਾ ਗਲਾ ਬਣਾ ਚਲਗੋ ਉਹ ਚਲਗੋ ਦੇ ਨੱਕ 'ਚ ਮਾਰੇ ਢੋਲ ਉਹਦੇ ਨੱਕ 'ਚ ਲਾਸ਼ਾ ਪੈ ਗਈ ਨਹੀਂ ਉਸਤਾਦ ਜੀ ਯਾਰ ਚਾਹ ਮੈਨੂੰ ਵੀ ਦੇ ਯਾਰ ਥੋੜੀ ਜਿਹੀ ਇੱਕ ਮਿੰਟ ਯਾਰ ਤੁਸੀਂ ਕਰੀ ਜੋ ਗੱਲ ਇਹਨੇ ਜੇਬੀ ਚ ਇੱਕੋ ਹੀ ਲਾਲਚ ਚਨਕੋਜ਼ਾ ਆਪਣੀ। ਪਾਇਆ ਇੱਕੋ ਹੀ ਚਨਕੋਜ਼ਾ ਇਹਨੇ ਜੇਬੀ ਚ ਪਾਇਆ ਤੇ ਉਹ ਇੰਨਾ ਇੱਥੋਂ ਬਾਹਰ ਆਇਆ ਨਹੀਂ ਅੱਛਾ ਤੁਸੀਂ ਤੁਹਾਨੂੰ ਨਹੀਂ ਕਦੀ ਵੇਖਿਆ ਨਹੀਂ ਹੈਗਾ ਉਹ ਯਾਰ ਜਾਂਦੇ ਐਡਾ ਅੱਛਾ ਚਲਗੋਜ਼ਾ ਸੋਹਣਾ ਇਹਦੀ ਬੁੱਢੀ ਸੋਹਣਾ ਸਾਰੀਆਂ ਚਲਵਾਰਾਂ ਦੇ ਵਿੱਚ ਨਾ ਨਾਲਾ ਚਲਗੋਜ਼ੇ ਦੇ ਅੱਗੇ ਲਾ ਕੇ ਕਾਲਾ ਪਾ ਰਹੀ ਹੈ ਕਸਮੇ ਵੀ ਉਹ ਦੋ ਵਾਰੀ ਇੰਜ ਕਰਦੀ ਹੈ ਤੇ ਉਧਰੋਂ ਬਾਹਰ ਆ ਜਾਂਦੀ ਇੱਕ ਸਾਈਡ ਤੋਂ ਨਾਲਾ ਬਾਹਰ ਆ ਗਿਆ ਚਨਕੋਜ਼ਾ ਵਿੱਚ ਹੀ ਰਹਿ ਗਿਆ ਭਾਈ ਇਹਦਾ ਭਰਾ ਮਦਰ ਅੰਦਰ ਹੋ ਗਿਆ ਅੱਛਾ ਜੀ ਚਨਗੋਜ਼ੇ ਦੇ ਕੇਸ 'ਚ ਇੱਕ ਬੰਦੇ ਦੇ ਚਨਗੋਜ਼ਾ ਹੀ ਮਾਰਤਾ ਉਹਨੇ ਭਰਾ ਆਪਣੇ ਆ ਗਿਆ ਪੁਲਿਸ ਵਾਲਿਆਂ ਨੇ ਕਿਹਾ ਉਹਨੇ ਕਿਹਾ ਭਾਜੀ ਉਹ ਅਸਲਾ ਵੀ ਲੈ ਕੇ ਆਓ ਤੇ ਕੱਪੜੇ 'ਚ ਲਵੇਟ ਕੇ ਚਲਗੋਜ਼ਾ ਲੈ ਕੇ ਆ ਗਏ ਉਸਤਾਦ ਜੀ ਤੁਹਾਨੂੰ ਨਹੀਂ ਅੱਛਾ ਸੋਹਣਾ ਉਹਦੇ ਕੋਲ ਜਾ ਕੇ ਨਾ ਵੈਲਡਿੰਗ ਵਾਲੇ ਕੋਲ ਹਾਂਜੀ ਤੇ ਉਹਦੇ ਉੱਤੇ ਮੁੱਠ ਵੀ ਲਵਾ ਲਈ ਉਹਦੇ ਨਾਲ ਰਾਡ ਫੜ ਕੇ ਦੋ ਚਨਕੋਜ਼ਿਆਂ ਨਾਲ ਵੈਲਡ ਕਰਨ ਦੇ ਤੁਸੀਂ ਦੋ ਚਲਗੋਜ਼ੇ ਇੰਜ ਜੋੜ ਕੇ ਬੈਠਕ ਚਲਾਏ ਯਾਰ ਐਡਾ ਵੱਡਾ ਚਲਗੋਜ਼ਾ ਤੁਹਾਨੂੰ ਜੇ ਨਹੀਂ ਅੱਲਾ ਮਾਫੀ ਜੇ ਨਹੀਂ ਹੁਣ ਕਿਸੇ ਤੁਹਾਡੀ ਪਹੁੰਚ ਨਹੀਂ ਨਾ ਹੈ ਉੱਥੋਂ ਦੀ ਉਹ ਬੱਸ ਕਰਦੇ ਯਾਰ ਐਡਾ ਚਲਗੋਜ਼ਾ ਚਾਰ ਚਨਕੋਜ਼ੇ ਲਿਆ ਕੇ ਮੰਜੀ ਬਣਾਈ ਇਹਨਾਂ ਨੇ ਪਾਵੇ ਏਡੇ ਏਡੇ ਚਲਗੋਜ਼ੇ ਕੀ ਚਲਗੋਜ਼ੇ ਆਪ ਦੁੱਧ ਪੀਂਦੇ ਸੀ ਪਹਿਲਾਂ ਉਹ ਦਾਨਿਸ਼ ਨਹੀਂ ਤਾਂ ਇਸ ਮੁਲਕ ਦੇ ਵਿੱਚ ਹੁਣ ਛੋਟਾ ਛੋਟਾ ਚਲਗੋਜ਼ਾ ਜਿਸ ਮੁਲਕ ਦੀ ਮੈਂ ਗੱਲ ਕੋ ਪਤਾ ਨਹੀਂ ਕਿੱਥੋਂ ਲਿਆਏ ਉਸਤਾਦ ਜੀ ਛੁਹਾਰਾ ਇੰਜ ਚੁੱਕਿਆ ਸੀ ਇੰਜ ਲਿਆਉਂਦੇ ਇੰਜ ਵੱਡਾ ਮੋਟਾ ਛੁਹਾਰਾ ਯਾਨੀ ਕਿ ਸ਼ਵਾਰੇ ਨੂੰ ਜੱਫੀ ਪਾਈ 43 ਕਿਲੋ ਦਾ ਸ਼ਮਾਰਾ ਸੀ ਇਹ ਯਾਰ ਇਹਨੇ ਛੁਹਾਰਾ ਇਹਦੇ ਸਕੇ ਚਾਚੇ ਨੇ ਛੁਹਾਰਾ ਮੁੜ ਕੇ ਇੰਜ ਕਰਕੇ ਨਾ ਸਾਈਡਾਂ ਤੇ ਉਹਦੇ ਰਬੜ ਪਾ ਕੇ ਗਲ 'ਚ ਪਾ ਲਿਆ ਸੋਹਣਾ ਦੋ ਚਲਗੋਜ਼ੇ ਫੜ ਕੇ ਛੁਹਾਰਾ ਵਜਾ ਰਿਹਾ ਉਹਦੇ ਕਿਹੜੀ ਗੱਲ ਹੋਈ ਬੋਲੇ ਐਡਾ ਛੁਹਾਰਾ ਸਿੱਧਾ ਕਰਕੇ ਦੋ ਚਲਗੋਜ਼ੇ ਫੜੇ ਉਹਨੇ ਕਿਹਾ ਜੀ ਡਰਾਈ ਫਰੂਟ ਰਿਦਮ ਲੱਗਾ ਹੈ। ਉਹਨੇ ਭਾਈ ਠੇਕਾ ਲਾਇਆ ਉਹ ਸ਼ਵਾਰੇ ਦੇ ਇਧਰੋਂ ਦੀ ਗਿਟਕ ਬਾਹਰ ਆ ਗਈ ਇਹਦਾ ਚਾਚਾ ਇੰਜ ਕਰਕੇ ਛੁਹਾਰਾ ਇੰਜ ਕਰਕੇ ਨਾ ਚਲਗੋਜ਼ੇ ਨਾਲ ਵਜਾ ਰਿਹਾ ਤੇ ਮਗਰੋਂ ਇਹਦੀ ਫੁੱਫੀ ਖਰਮਾਨੀ ਨਾਲ ਉੱਤੇ ਟਿਕ ਉਹ ਖਰਮਾਨੀ ਮਾਰੀ ਟਕ ਇੰਜ ਭਾਈ ਸ਼ਵਾਰਾ ਦੇਸਾਂ ਦਾ ਰਾਜਾ ਮੇਰੇ ਤੁਹਾਡੇ ਨਹੀਂ ਹੁਣ ਹਿਸਾਬ 'ਚ ਮੈਂ ਤੁਹਾਨੂੰ ਦੱਸੀ ਉਹ ਚੀਜ਼ ਦੱਸਣ ਡਿਆ ਵਾਕਈ ਇਹ ਮਤਲਬ ਮੇਰੇ ਕੋਲ ਤਸਵੀਰਾਂ ਪਈਆਂ ਤੁਸੀਂ ਵੇਖ ਲੈਣਾ ਆਹੋ ਤਸਵੀਰਾਂ ਪਈਆਂ ਭਾਈ ਇਹਨਾਂ ਨੇ ਚਲਗੋਜ਼ੇ ਨੂੰ ਸ਼ੁਹਾਰੇ ਨੂੰ ਭਲਾ ਕੀ ਕੀਤਾ ਇਹਦੇ ਚਾਚੇ ਨੇ ਵਿੱਚੋਂ ਕੱਟ ਕੇ ਨਾ ਸਾਰੇ ਮੁੰਡੇ ਵਿੱਚ ਬਿਠਾ ਕੇ ਚਲਗੋਜ਼ੇ ਨਾਲ ਇੰਜ ਕਰਕੇ ਪਾਣੀ 'ਚ ਲੈ ਗਿਆ ਉਹ ਪਰਲੇ ਪਾਰ ਨਿਕਲ ਗਿਆ ਉਧਰੋਂ ਕੋਈ ਚਲਾ ਗਿਆ ਛੁਹਾਰਾ ਨਹੀਂ ਅੱਛਾ ਚਲੋ ਤੁਹਾਡੇ ਕੋਲ ਤੇ ਸ਼ਵਾਰਾ ਖਾਲੀ ਕਰਕੇ ਇਹਨਾਂ ਨੇ ਬੜੀ ਦੇਰ ਵਿੱਚ ਬਿਸਤਰੇ ਰੱਖੇ ਆਪਣੇ ਬੜੇ ਬੜੇ ਵੱਡੇ ਸ਼ਵਾਰੇ ਇਹਨਾਂ ਦੇ ਉਹ ਭਾਈ ਇੱਕ ਬੰਦੇ ਨੇ ਕਿਹਾ ਮੈਨੂੰ ਦੁੱਧ 'ਚ ਛੁਹਾਰਾ ਪਾ ਦਿਓ ਇਹਦੇ ਵਾਲਾ ਭਾਈ 3 ਬੰਦਿਆਂ ਨੇ ਚੁੱਕਿਆ ਪਿਆਲੇ ਵਾਲੇ ਨੂੰ ਚੁੱਕ ਕੇ ਪੀਸੀਬੀ ਵਾਲੇ ਆ ਗਏ ਕਿ ਕਹਿੰਦਾ ਆਪਣਾ ਸ਼ਵਾਰਾ ਦੋ ਅਸੀਂ ਪਿੱਚ ਤੇ ਫੇਰਨਾ ਓਏ ਯਾਰ ਡਰਾਈ ਫਰੂਟ ਆ ਹੁਣ ਜੇ ਇਦਾਂ ਦਾ ਹੁਣ ਛੋਟਾ ਹੋ ਗਿਆ ਨਾ ਅਸੀਂ ਪਹਿਲੇ ਜਦੋਂ ਵੱਡਾ ਹੁੰਦਾ ਸੀ ਅਖਰੋਟ ਉਸਤਾਦ ਜੀ ਅਖਰੋਟ ਇਹ ਜਿਹੜਾ ਰੋਡ ਨਹੀਂ ਹੈਗਾ ਸਟਿਆਣਾ ਰੋਡ ਵਾਲਾ ਇਹਦੇ ਤੇ ਅਖਰੋਟ ਇੰਜ ਕਰਕੇ ਧੱਕਾ ਲਾ ਕੇ ਇੰਜ ਰੇੜ ਕੇ ਲਿਆਂਡੋ ਸੀ ਓਡਾ ਅਖਰੋਟ ਸੀ ਉਹ ਕਰੇ ਕਰੋੜ ਮੇਰੀ ਗੱਲ ਸੁਣ ਸਹੀ ਗੱਲ ਉਹ ਖਰੋਟ ਨੂੰ ਬੰਬ ਮਾਰ ਕੇ ਤੋੜੋ ਉਹਦੀ ਬਜਰੀ ਵਿਕਦੀ ਸੀ ਕਿ ਨਹੀਂ ਨਹੀਂ ਭਾਈ ਨਾ ਉਹ ਐਡਾ ਵੱਡਾ ਖਰੋੜ ਸੀ ਹਾਲ ਤੱਕ ਇਹਨੂੰ ਲੋਕੀ ਪੁੱਛਦੇ ਕਿ ਘਰ ਲੈ ਲਿਆ ਜਾਂ ਖਰੋੜ 'ਚ ਹੀ ਰਹਿ ਰਹੇ ਹੋ ਉਹ ਭਾਈ ਖਰੋਟ ਲੈ ਕੇ ਆ ਖਰੋੜ ਉਹਨਾਂ ਨੇ ਤੋੜਿਆ ਦੋ ਮੁੰਡੇ ਅੰਦਰ ਉਤਰੇ ਨੇ ਅੰਦਰੋਂ ਗਿਰੀ ਇੰਜ ਸਿੱਟ ਰਹੇ ਸੀ ਬਾਹਰ ਤੇ ਉੱਪਰੋਂ ਇਹਦਾ ਚਾਚਾ ਇਹਦਾ ਫੜ ਰਿਹਾ ਸੀ ਇਹ ਗਿਰੀ ਇਦਾਂ ਇਹਨਾਂ ਨੇ ਖਰੋੜ ਖਾਲੀ ਕੀਤੀ ਇਹਨਾਂ ਦਾ ਖਰੋਟ ਏਡਾ ਵੱਡਾ ਉਹਨੂੰ ਕਰਾਚੀ ਲੈ ਗਿਆ ਮੈਂ ਕਹਿੰਦਾ 4 ਫੈਮਲੀਆਂ ਅੰਦਰ ਰਹਿ ਰਹੀਆਂ ਤੇ ਬਾਹਰ ਲਿਖਿਆ ਖਰੋੜ ਟਾਊਨ ਇਹਦਾ ਅੱਬੂ ਇੱਕ ਦਿਨ ਬਾਲਟੀ ਲੈ ਕੇ ਆ ਰਿਹਾ ਤੇ ਉਹਨੂੰ ਫੜਾ ਕਹਿੰਦਾ ਪੁੱਤਰਾ ਕਰੋੜ 'ਚ ਥੋੜੀ ਜਿਹੀ ਗਰੀ ਕੱਢ ਕੇ ਲਿਆ ਉਹ ਬਾਲਟੀ ਭਰ ਕੇ ਉੱਤੇ ਹਲਾਬਾ ਹੀ ਲੈ ਲਈ ਖਰੋਟ ਲੈ ਗਿਆ ਕਰਾਚੀ ਪਾਕਿਸਤਾਨ ਸਟੀਲ ਮਿੱਲ ਦੇ ਅੰਦਰ ਵਾੜਨ ਦੇ ਕਹਿੰਦਾ ਇੱਚ ਸਿੱਕਲ ਭਰ ਦੋ ਸਿੱਕਲ ਪਰ ਤੋਂ ਮੈਂ ਖਰੋੜ ਖੇਲਣੇ ਇੱਡਾ ਵੱਡਾ ਖਰੋਟ ਲਾਇਆ ਭਾਈ ਇੰਨੇ ਤੋੜਿਆ ਉਦਾਂ ਲੱਗੇ ਕਿਸੇ ਪਲਾਜ਼ੇ ਦਾ ਮਲਬਾ ਪਿਆ ਯਾਰ ਫਰੀਦ ਕਿੱਦਾਂ ਦੀ ਉਹ ਗੱਲ ਨਹੀਂ ਕਰਦਾ ਪੰਜ ਫੈਸਲ ਮੈਨੂੰ ਤੁਸੀਂ ਇਹ ਛੋਟੀਆਂ ਗੱਲਾਂ ਬਿੱਦ ਪਤਾ ਬਿੱਦ ਜਿਹੜੀ ਨਹੀਂ ਮੈਂ ਦੇਖਿਆ ਭਾਈ ਨਹੀਂ ਖਰੋਟ ਬੇਜ ਖਰੋਟ ਮੈਂ ਭਾਈ ਨੇ ਇਹਨਾਂ ਦੇ ਪਿੰਡ ਦੇਖਿਆ ਬੁੱਢੀਆਂ ਨੇ ਇੰਜ ਸਿਰ ਤੇ 4-4 5-5 ਲੈਨ ਸਿਰ ਚੁੱਕੇ ਤੁਰੀਆਂ ਜਾਂਦੀਆਂ ਖਰੋੜ ਮੈਂ ਆਪ ਦੇਖਿਆ ਮਾਈ ਝੁੱਗੀ 'ਚ ਇੱਕ ਬੰਦੇ ਨੇ ਖਰੋਟ ਮਾਰਿਆ ਉਹ ਗਲੀ 'ਚ ਫਸ ਗਿਆ ਭਾਈ ਉਹ ਗਲੀ ਹਲੇ ਤੱਕ ਬੰਦ ਆ ਉਹ ਕਹਿੰਦੇ ਕੰਧਾਂ ਢਾਣੀਆਂ ਪੈਣੀਆਂ ਫਿਰ ਖਰੋਟ ਇਹਦੀ ਚਾਚੀ ਇੱਕ ਦਿਨ ਰੋਣ ਡਈ ਮੱਲੇ ਵਾਲੀਆਂ ਇਕੱਠੀਆਂ ਕੀ ਹੋਈ ਕਹਿੰਦੀ ਭੈਣਾ ਸਾਡੇ ਘਰ ਰਾਤੀ ਕੋਈ ਖਰੋਟ ਸਿੱਟ ਗਿਆ ਕਿੱਥੋਂ ਖਰੋਟ ਆਇਆ ਓਏ ਸਾਡਾ ਪੂਰਾ ਵੇੜੇ 'ਚ ਟੋਇਆ ਪਾਤਾ ਇਹਨਾਂ ਨੇ
ਖਰੋਟ ਨੂੰ ਭਾਈ ਕੁੰਡੀਆਂ ਲਵਾ ਕੇ ਉਹਦੀ ਪੇਟੀ ਬਣਾਈ, ਇਦਾਂ ਹੀ ਖਰੋਟ ਨੂੰ ਚੁੱਕ ਲੈਂਦੇ ਵਿੱਚ ਰਸਾਲਾ। ਉਹ ਖਰੋਟ ਸਿੱਟਣ ਤੋਂ ਬਾਅਦ ਇਹਨਾਂ ਦਾ ਇਲਾਕਾ ਹੋ ਗਿਆ ਸੀ ਹੀਰੋ ਚੀਮਾ। ਚਲੋ ਉਸਤਾਦ ਜੀ, ਤੁਸੀਂ ਜੇ ਇਹੋ ਹੀ ਗੱਲ, ਤੁਹਾਨੂੰ ਹੁਣ ਮੈਂ ਤਸਵੀਰਾਂ ਵਿਖਾ ਕੇ ਵੀਡੀਓ ਵੇਖ ਕੇ ਮੰਨ ਜਾਓਗੇ ਤੁਸੀਂ। ਉਸਤਾਦ ਜੀ ਸਿਰਫ ਤੁਸੀਂ ਇਹ ਗੱਲਾਂ ਸੁਣੀਆਂ, ਹਲੇ ਬਦਾਮ ਨਹੀਂ ਸੁਣਿਆ ਉਸਤਾਦ ਜੀ। ਬਦਾਮ ਦੀ ਵੀ ਤੈਅ ਚ ਬਦਾਮ ਚੈਨ ਕੁੱਪੀ ਪਾ ਕੇ ਇੰਜ ਕਰਕੇ ਖਿੱਚਣ ਦੇ ਸੀ ਉਹ ਬਦਾਮ, ਸਾਡੇ ਘਰ ਏਦਾਂ ਬਦਾਮ ਲਏ ਉਹਨਾਂ ਨੇ 20 ਟਨ ਦਾ ਬਦਾਮ ਸੀ ਜਿਹੜਾ ਉਹ ਚੈਨ ਕੁੱਪੀ ਚ ਪਾ ਕੇ। ਯਾਰ ਇਹਦਾ ਤੁਸੀਂ ਆਪੂ ਕਹਿੰਦਾ ਸੀਗਾ ਫਰੀਦ ਤੇਰੀ ਵਜ੍ਹਾ ਤੋਂ ਅਸੀਂ ਬਦਾਮ ਹੋ ਗਏ ਆ। ਮੱਲੇ 'ਚ ਯਾਰ ਸਹੀ ਗੱਲ, ਮੱਲੇ 'ਚ ਬਦਾਮ ਹੋ ਗਏ ਤੇਰੀ ਵਜ੍ਹਾ ਤੋਂ। ਇਹੋ ਹੀ ਤੇ ਗੱਲ ਮੈਂ ਕਹਿੰਦਾ, ਜਿਹੜੀ ਚੀਜ਼ ਯੂਨੀਕ ਹੋਈ ਆ ਮੇਰੇ ਵਿਆਹ ਤੇ ਉਸਤਾਦ ਜੀ। ਇਹਨਾਂ ਦੇ ਐਡਰੈਸ ਇਦਾਂ ਦੱਸਦੇ ਸੀ ਲੋਕੀ ਕਿ ਯਾਰ ਉਹ 5 ਨੰਬਰ ਗਲੀ 'ਚ ਬਦਾਮ ਵਾਲਾ ਘਰ ਲੰਘ ਕੇ ਨਾ ਕਰਨ ਲਈ ਘਰ ਉਹ ਸਾਰੇ ਆ ਪਹਾੜੀ ਗਰਾਊਂਡ ਨਹੀਂ, ਇੱਥੇ ਲਾਇਆ ਸਾਰਾ ਡਰਾਈ ਫਰੂਟ। 4 ਤੇ ਬਦਾਮ ਆਏ ਨੇ ਤੇ ਗਰਾਊਂਡ ਭਰ ਗਈ। ਹਾਂਜੀ ਅਖਰੋਟ ਜਿਹੜਾ ਸੀ, ਅਖਰੋਟ ਜਿੱਥੇ ਜਹਾਜ਼ ਲੱਗਾ, ਪਹਿਲਾਂ ਉੱਥੇ ਅਖਰੋਟ ਲੱਗਾ ਸੀ, ਉਹ ਪੁੱਟ ਕੇ ਫਿਰ ਇਹਨਾਂ ਜਹਾਜ਼ ਲਾਇਆ। ਔਰ इस थप्पड़ की गूंज, ਇਹ ਮੈਂ ਤੈਨੂੰ ਸ਼ਾਬਾਸ਼ ਦਿੱਤੀ ਹੈ। इस थप्पड़ की गूंज उस जहाज तक जाएगी फ्री। ਉਸਤਾਦ ਜੀ ਚਲੋ ਜੇ ਤੁਸੀਂ ਇਦਾਂ ਦੀ ਗੱਲ ਕਰਦੇ ਹੋ, ਮੇਰੇ ਤੁਸੀਂ ਵਿਆਹ ਦੀ ਵੀਡੀਓ ਵੇਖ ਲਿਓ, ਤੁਸੀਂ ਹੁਣ ਇੱਥੋਂ ਕਹੋਗੇ ਵੀ ਝੂਠ ਬੋਲਦਾ। ਪੂਰਾ ਜਿਹੜਾ ਫੁਹਾਰਾ ਚੌਂਕ ਤੇ ਸਾਰਾ ਇਲਾਕਾ ਸੀ ਨਾ, ਦੇਗਾਂ ਹੀ ਦੇਗਾਂ ਸੀ ਉੱਥੇ। ਅੱਛਾ ਜੀ। ਦੇਗਾਂ ਗਿਣੀਆਂ ਹੀ ਨਹੀਂ ਗਈਆਂ ਵੀ ਕਿੰਨੀਆਂ ਦੇਗਾਂ ਸੀ, ਇੰਨੀਆਂ ਦੇਗਾਂ ਸੀ ਉਹ। इन्नियां धोतियां अपने ब्याह ते। ਓਏ ਨਹੀਂ, ਵਿਆਹ ਤੇ ਪਕਾਈਆਂ ਡਿਸ਼ਾਂ ਨਹੀਂ ਅੱਜ ਤੱਕ। ਉਹ ਡਿਸ਼ਾਂ ਸੀਗੀਆਂ ਹਾਂ ਵਾਕਈ ਯਾਰ, ਡਿਸ਼ਾਂ ਗਿਣੀਆਂ ਹੀ ਨਹੀਂ ਗਈਆਂ ਅੱਜ ਤੱਕ ਕਿੰਨੀਆਂ ਡਿਸ਼ਾਂ ਸੀ। ਇਹਨਾਂ ਦੀਆਂ ਡਿਸ਼ਾਂ ਵੇਖਣ ਵਾਲੀਆਂ भाई वो ਕਮਾਲ ਜਦੋਂ ਉਹਨਾਂ ਦਾ किते फेर ही गिनी। ਉਹ ਗਿਣੀਆਂ ਕਿੱਥੋਂ ਜਾਣੀਆਂ, ਉਹ ਮੰਗ ਹੀ ਇੰਨੇ ਲੋਕਾਂ ਕੋ ਪਾ ਲਿਆ, ਕਿਸੇ ਕੋ 3 ਲੈ ਲਈਆਂ, ਕਿਸੇ ਕੋ 4, ਉਹ ਗਿਣੀਆਂ ਨਹੀਂ ਜਾਂਦੀਆਂ। ਡਿਸ਼ਾਂ ਇਹਨਾਂ ਦੀਆਂ ਸਹੀ। ਉਸਤਾਦ ਯਾਰ ਜੀ- ਮੈਨੂੰ ਸਿਰਫ ਇਹ ਦੱਸ ਦੇ ਕਿ ਇਹ ਤੇ ਤੂੰ ਬਕਵਾਸ ਕਰ ਰਿਹਾ ਨਾ। ਉਸਤਾਦ ਜੀ ਨੇ ਮੇਰੇ ਵਿਆਹ ਤੇ ਨਾ ਤੁਹਾਨੂੰ ਤੇਰੇ ਵਿਆਹ ਤੇ ਸਿਰਫ ਸੱਚੀ ਮੈਨੂੰ ਇਹ ਦੱਸ ਦੇ, ਸੱਚੀ ਗੱਲ ਦੱਸਾਂ, ਕਿ ਮੇਰਾ ਜਦੋਂ ਤੂੰ ਬਰਾਤ ਲੈ ਕੇ ਗਿਆ ਤੇ ਅੱਗੋਂ ਉਹ ਰੈਸਿਪੀ ਮਤਲਬ ਸਾਰਾ ਖਾਣੇ ਛਾਣੇ ਚ ਡਿਸ਼ਾਂ ਕਿੰਨੀਆਂ ਸੀ? ਸਹੀ ਪੁੱਛੋ ਨਾ ਉਸਤਾਦ ਜੀ, ਇੰਜ ਕਰਕੇ ਨਾ ਬੈਂਡ ਵਾਲੇ ਖਲੋਤੇ ਸੀ, ਉਹ ਲੈਣ ਲੱਗੀ ਸੀ, ਤਕਰੀਬਨ 100-150 ਬੰਦਾ ਸੀ। ਇਹ ਸੱਚੀ ਮੁੱਚੀ। ਅੱਛਾ, ਨਾਲੇ ਉਹੀ ਤੇ ਬਰਾਤ ਸੀ ਤੇ ਉਹੀ ਬੈਂਡ ਵਾਲੇ ਸੀ। ਚਲੋ ਇਹ ਗੱਲ ਨਾ ਕਰੀਓ ਉਸਤਾਦ ਜੀ, ਕੀ ਹੋਇਆ ਭਲਾ? ਬਰਾਤ ਵੀ ਉਹੀ, ਬੈਂਡ ਵਾਲੇ ਵੀ ਉਹੀ, ਬੰਦੇ ਆਪਣੇ ਘਰ ਜੀ ਆ ਗਏ ਸਾਰਾ ਕੁਝ। अपने दे घर विच बैंड बाजा बड़े यार। ਉਸਤਾਦ ਜੀ 100 ਇਹਨਾਂ ਨੇ ਕਿਹਾ ਵਾਲੀਆਂ ਮੁੰਡਾ ਕਿਤੇ ਕਿਤੇ ਕਲਾਟ ਦੇ ਵਾ। 100 ਵਾਲੀਆਂ ਕਾਪੀਆਂ ਮੇਰਾ ਭਰਾ ਇੰਜ ਲਿਆ ਰਿਹਾ ਸੀ ਉਸਤਾਦ ਜੀ, ਇੰਜ ਚੱਲ ਵਗੈਰਾ। ਇਹ ਬੰਡਲ ਨਾ ਉਹਨੇ ਲਿਆ ਕੇ। ਸਹੀ ਗੱਲ। 1000 ਦਾ 800 ਦਿੰਦਾ ਸੀ। ਨਹੀਂ 100 ਵਾਲੀ ਕਾਪੀ ਨਹੀਂ ਮਿਲਦੀ ਬਾਜ਼ਾਰੋਂ, 100 ਰੁਪਏ ਦੀ ਕਾਪੀ ਲਵੋ ਕੋਈ ਉਰਦੂ ਦੀ, ਉਹਦੇ ਬੰਡਲ ਲੈ ਕੇ ਆ ਰਿਹਾ ਸੀ ਤੇ ਭਰਾ। ਉਸਤਾਦ ਜੀ 100 ਵਾਲੀਆਂ ਕਾਪੀਆਂ ਪੈਸਿਆਂ ਵਾਲੀਆਂ ਗੱਲ ਕਰਨ ਡਿਆ। ਇੰਜ ਬੰਡਲ ਲਿਆਂਦਾ ਸੀ, ਇੰਜ ਲਿਆ ਕੇ ਰੱਖਦਾ ਸੀ, ਉਹ ਇੰਜ ਲਿਆ ਢੇਲੀਆਂ ਚੱਲਦੀਆਂ ਹੁੰਦੀਆਂ ਸੀ ਜਦੋਂ ਤੇਰਾ ਵਿਆਹ ਹੋਇਆ, ਢੇਲੀਆਂ। नहीं वो ले ਉਹ ਕਹਿੰਦੇ ਜਾ ਵੀ ਬਾਬਾ ਨਿਜ਼ਾਮ ਆ ਢੇਲੀ ਇੱਧਰ ਕੋਈ ਅੱਖ 'ਚ ਵੱਜ ਗਈ, ਕੋਈ ਕੰਨ 'ਚ ਫਸ ਗਈ। नहीं ਇਹਦਾ ਭਰਾ ਇੰਜ ਕਾਪੀਆਂ ਹੀ ਲੈ ਕੇ ਆਂਦਾ ਸੀ। ਉਹ ਖੁਸਰਾ ਸੀ ਨਾ, ਉਹਦੇ ਤੋਂ ਬਹੁਤ ਲੋਕੀ ਸੁੱਟਦੇ ਸੀ। ਲਾ ਕਦੀ ਲਾਨਤ, ਮੈਂ ਤੁਹਾਨੂੰ ਕਹਿਣ ਡਿਆ। ਮਦਰ ਦੀ ਗੱਲ ਕਰ ਰਿਹਾ। ਉਹ ਮਦਰ ਨੇ ਉਸਤਾਦ ਜੀ ਜਦੋਂ ਫਾਇਰਿੰਗ ਜਦੋਂ ਸਿਰੋਂ ਫਾਇਰਿੰਗ ਸ਼ੁਰੂ ਹੋਈ ਨਾ, ਉਦੋਂ ਕਹਿੰਦੇ ਸੀ ਵੀ ਮਤਲਬ ਪਤਾ ਨਹੀਂ ਜੰਗ ਲੱਗ ਗਈ, ਇੰਨੀ ਫਾਇਰਿੰਗ ਹੋਈ ਸੀ ਉਸਤਾਦ ਜੀ। ਆਹੋ ਆਹੋ ਮੈਂ ਦੇਖਿਆ। ਉਹ ਕੁੜੀ ਵਾਲਿਆਂ ਨੇ ਕੀਤੀ, ਉਹਨਾਂ ਨੇ ਕਿਹਾ ਤੁਹਾਡੀ ਜ਼ਰੂਰਤ ਕਿੱਦਾਂ ਹੈ, ਤੁਸੀਂ ਸਾਡੇ ਨਾਲ ਬਰਾਤ ਲੈ ਕੇ। ਉਸਤਾਦ ਐਸ ਕੋਲੋਂ ਮੇਰਾ ਵਿਆਹ 86 ਬੱਗੀਆਂ ਸਜੀਆਂ ਸੀ। 86 ਬੱਗੀਆਂ। ਹੈਂ? ਕਿੰਨੀਆਂ ਬੱਗੀਆਂ ਸੀ? ਕਾਲੀਆਂ ਕਿੰਨੀਆਂ ਸੀ ਵਿੱਚੋਂ? ਆਪਣੇ ਤੂੰ ਨਹੀਂ ਨਹੀਂ, ਬੱਗੀਆਂ ਦੱਸ ਤੂੰ। ਓ ਯਾਰ ਤੁਸੀਂ ਮਾਫੀ ਦੇ ਦਿਓ ਸਾਨੂੰ ਯਾਰ, ਇੱਕ ਮਿੰਟ ਠਹਿਰ ਜੋ ਨਾਜ਼ਰੀਨ, ਠਹਿਰ ਜੋ। ਇੰਨੇ ਤਾਂ ਇੱਕ ਨਹੀਂ ਭਾਈ, ਪਹਿਲੇ ਤਾਂ ਗੱਲ ਇਹ ਆ, ਤੁਹਾਡਾ ਵਿਆਹ ਅਸੀਂ ਫਿਰ ਕਿਸ ਦਿਨ ਸੁਣਾਂਗੇ, ਕਿਉਂਕਿ ਆਮ ਇਹ 30-35 ਮਿੰਟ ਚ ਸੁਣਨ ਵਾਲਾ ਨਹੀਂ ਹੈਗਾ। ਤੇਰਾ ਤੇ ਇੱਕ ਚਲਗੋਜ਼ਾ ਹੀ ਮਤਲਬ 5-5 ਮਿੰਟ ਦਾ ਵਾ। ਉਸਤਾਦ ਜੀ ਉਸਤਾਦ ਜੀ ਮੈਂ ਅਕਸ਼ੇ ਕੁਮਾਰ ਆਇਆ 86 ਅਕਸ਼ੇ ਕੁਮਾਰ ਆਇਆ ਸੀ ਤੇਰੇ ਵਿਆਹ ਦੇ। ਹਾਂਜੀ, ਅਕਸ਼ੇ ਕੁਮਾਰ ਕਰੋੜ ਰੁਪਈਆ ਉਹਨੇ ਮੁੱਕ ਕੇ ਇਹਨਾਂ ਦੇ ਨਾਲ ਆਇਆ ਵਾ। ਉਹ ਇਹਨਾਂ ਨੇ ਕਿਹਾ ਕਿ ਅਕਸ਼ੇ ਸਾਹਿਬ ਅਸੀਂ ਤੁਹਾਨੂੰ ਬੁਲਾਣਾ ਚਾਹੁੰਦੇ ਹਾਂ। ਉਹਨੇ ਕਿਹਾ ਠੀਕ ਹੈ ਮੈਂ ਆ ਜਾਵਾਂਗਾ, ਮੈਨੂੰ ਉੱਥੇ ਨਾ ਬੁਲਾਇਓ, ਕਿੱਥੇ? ਜਿੱਥੇ ਬੁਲਾਇਆ ਉੱਥੇ ਮੈਂ ਆਪਣਾ ਫਿਰਨਾ, ਮੈਨੂੰ ਬੁਲਾਇਓ ਨਾ। ਨਹੀਂ ਉਸਤਾਦ ਜੀ, ਅਕਸ਼ੇ ਕੁਮਾਰ ਆਇਆ ਤੇ ਉਹ ਉੱਥੇ ਪਿੱਛੇ ਕੁਰਸੀਆਂ ਤੇ ਬੈਠਾ ਰਿਹਾ ਕਿੰਨੀ ਦੇਰ। ਉਹ ਕਿਸੇ ਨੇ ਪੁੱਛਿਆ ਨਾ ਵੀ ਨਹੀਂ, ਉਹ ਸਾਰੇ ਆਪਣੇ ਆਪਣੇ ਕੰਮਾਂ 'ਚ ਲੱਗੇ ਰਹੇ, ਉਹ ਬੈਠਾ ਰਿਹਾ ਵਿਚਾਰਾ ਬੜੀ ਦੇਰ। ਤੇ ਫਿਰ ਬਾਅਦ ਦੇ ਉਹ ਵਿੱਚ ਕਿਸੇ ਨੇ ਪੁੱਛਿਆ ਭਾਜੀ ਕਿੱਧਰ, ਉਹਨੇ ਕਿਹਾ ਜੀ ਇਹ ਮੇਰੀ ਫਿਲਮ ਚੋਰੀ ਕਰਕੇ ਦੌੜਿਆ, ਸਾਡਾ ਬੜਾ ਪੈਸਾ ਲੱਗਾ ਉੱਤੇ, ਪੁਲਿਸ ਵੀ ਆ ਰਹੀ ਮਗਰ, ਫਿਰ ਮੈਂ ਜਾਣਾ ਅੱਗੇ। ਲੈ ਐਵੇਂ ਨਾ ਆਪਣੇ ਕੋਲ ਗੱਲ। ਓਏ ਉਹ ਯਾਰ ਅਕਸ਼ੇ ਕੁਮਾਰ ਅੱਜ ਦਾ ਤੇਰਾ ਜਦੋਂ ਵਿਆਹ ਹੋਇਆ ਨਾ, ਉਦੋਂ ਭਾਈ ਨੂੰ ਮੁੱਛਾਂ ਵਾਲਾ ਹੀਰੋ। ਓਏ ਉਦੋਂ ਸ਼ਤਰੂਗਨ ਆਇਆ ਹੋਣਾ ਵਾ। ਯਾਰ ਇਹ ਕਿਹੜੀ ਗੱਲ ਕਰਨ ਦੇ? ਉਸਤਾਦ ਜੀ ਸ਼ਤਰੂਗਨ ਪੁਆਇੰਟ ਤੇ ਉਸਤਾਦ ਜੀ ਸੱਚੀ ਮੁੱਚੀ ਇਹ ਗੱਲ ਬਕਵਾਸ ਮੈਂ ਕਰ ਰਿਹਾ। ਮੇਰੀ ਗੱਲ ਸੁਣੋ ਯਾਰ, ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਦਾਨ ਇਹਦੇ ਨਾਲ, ਬਾਜ਼ ਦੇ ਨਾਲ ਤੁਸੀਂ ਕਸੋਟੀ ਨਹੀਂ ਖੇਲਦੇ। ਤੇ ਬਾਜ਼ ਦੇ ਨਾਲ ਇੱਕ ਕਸੋਟੀ ਛੋਟੀ ਜੀ ਖੇਡ ਲਈਏ ਤੇ ਬਾਕੀ ਅੱਲਾ ਖੈਰ ਹੈ। ਬਾਜ਼ ਸਾਹਿਬ ਤੁਸੀਂ ਇਹ ਦੱਸੋ। ਲਓ ਜੀ ਨਾਜ਼ਰੀਨ, अब्बास के साथ कसौटी खेली जाएगी। हाँ कर ਅੱਗੇ 3-4 ਗੱਲ ਵਿੱਚ ਰਹਿ ਤੀ ਉਸਤਾਦ ਜੀ ਨੇ ਮੇਰੀ ਗੱਲ ਸੁਣੀ ਨਹੀਂ। ਉਹਦੀ नहीं नहीं बास ना खेलनी, ਤੁਸੀਂ ਬਸ ਇਹਨੂੰ ਹਲਕੀ ਜੀ ਸਪੋਰਟ ਕਰ ਸਕਦੇ, ਲੇਕਿਨ ਮੇਨ ਕਸੌਟੀ ਬਾਸ ਦੀ ਹੈ। अब्बास साहब परिंदे के जानवर, इंसान के हशरात
एक जरूरी ऐलान सुने हशरात ਜਾਨਵਰ ਕਰ ਲਓ जानवर ਜਾਨਵਰ ਹਾਂ ਮੇਰੀ ਤਬੀਅਤ ਵੀ ਜਾਨਵਰਾਂ ਦੀ ਥੋੜੀ ਹੋਈ ਹੈ ਦਿਮਾਗ ਚੱਲ ਰਿਹਾ ओके जानवर ਜਾਨਵਰ ਹੀ लो जी मैं भेजदा जी जानवर लो जी नादरीन एक जानवर ਸਵਾਲ सवाल किन्ने ਸਵਾਲ ਥੋੜੇ ਵਧਾ ਦਿਓ ਨਾ ਅੱਜ ਸਰਦੀ ਆ ਗਈ ਆ ਹੁਣ ਇੰਨੀ ਨਹੀਂ ਦਿਮਾਗ ਚੱਲਦਾ ਹਾਂਜੀ ਅੱਛਾ 2 ਕਿਰਲੀਆਂ ਨੂੰ ਐ ਰਬੜ ਚੜਾਈ ਹੈ ਨਾ ਉਂਝ ਦਾ ਤੇਰਾ ਉਹ ਬਸ ਕਰ ਦਿਓ। ਜਾਨਵਰ ਬੜੇ ਲੱਭਦਾ ਤੂੰ ਇਹ ਖੱਦਰ ਬਣ ਗਿਆ ਐ ਕਰਕੇ ਪਾਰਲੀਮੈਂਟ ਚ ਵੜਿਆ ਤੇ ਉਹਨਾਂ ਨੇ ਕਿਹਾ ਜੀ ਖਿਤਾਬ ਸ਼ੁਰੂ ਕਰਨ ਲੱਗੇ ਤੇ ਐਵੇਂ ਹੀ ਆਪਣੇ ਸੈਕਟਰੀ ਨੂੰ ਕਹੀਏ ਓਏ ਉਹ ਚਿੰਚੀ ਵਾਲੇ ਨੂੰ ਕਹਿ ਟੇਪ ਬੰਦ ਕਰ ਮੈਂ ਤਕਦੀਰ ਕਰਨ ਤੋਂ ਬੈਠਾ तकदीर ओए तकदीर कहना मैं तकदीर करन तो बैठा ਨਹੀਂ ਇਹਨਾਂ ਦੇ ਮੱਲੇ ਨਾਲ ਚੌਧਰੀ ਮਰ ਗਿਆ ਅੱਛਾ ਇਹਨੂੰ ਪਤਾ ਲੱਗਾ ਉਹਦੇ ਘਰ ਗਿਆ ਉਹਦੇ ਕੰਨ ਚ ਉਹਨੂੰ ਗਾਲਾਂ ਕੱਢਣ ਲੱਗਾ ਤੇ ਬਾਹਰ ਆ ਕੇ ਕਹਿੰਦਾ ਲੋ ਜੀ ਅੱਜ ਮੈਂ ਆਪਣੇ ਪਿਓ ਦਾ ਬਦਲਾ ਲੈ ਲਿਆ लो जी भाई जानवर ਇਹ ਵੀ ਸਦਰ ਬਣ ਗਿਆ ਤੇ ਸੰਭਲੀ ਦੇ ਵਿੱਚ ਹੀ ਮੰਜੀ ਡਾਈ ਉਹ ਕਹਿੰਦੇ ਘਰ ਜਾ ਕਹਿੰਦਾ ਉਹ ਸਮਾਨ ਸ਼ਿਫਟ ਕਰਨ ਦੇ ਸੰਭਲੀ ਜੀ ਅਦਾਨਸ਼ ਪਾਨ ਭੇਜਦਾ ਸੀ ਉਹ ਪੱਟੇ ਜੇ ਤੇ ਪਾਰਲੀਮੈਂਟ ਚ ਹੀ ਵਾਰ ਕੇ ਕਹਿੰਦੇ ਆ ਬਨਾਰਸੀ ਰਾਜਾ ਜਾਨੀ ਉਹ ਸਾਰੇ ਸਿਆਸਤਦਾਨ चलो जी भाजी चलो जी लो जी भाई मैसेज मैं करता वा रात ਨੂੰ जानवर ठीक है जी ਓਕੇ सवाल किन्ने ਸਵਾਲ ਪੌਣੇ 500 ਕਰ ਲਓ ठहर जा ਪੰਜਾਹ ਸੀ ਅੱਗੇ ਪੰਜਾਵਾਂ ਵਾਲਾ ਸੀ ये 50 बहुत लंबे हो जाने या तो तू स्पीड ना करने ते फिर 50 कर लेने ਚਲੋ ਠੀਕ ਹੈ स्पीड ना ਸਪੀਡ ਨਾਲ मतलब ठीक है जी ਓਕੇ ਜੀ ठीक है 8-10 ਮਿੰਟ ਚ ਕਸੋਟੀ ਮਕਾਉਣੀ ਆ ਓਕੇ ਮੇਰੀ ਕਾਂਡ ਨਾਲ ਲਵਾਈ ਓਕੇ ਲਓ ਜੀ, ਜਾਨਵਰ ਬਾਹਰ- ਦੀ ਤੇ 50 ਸਵਾਲ ਹੀ ਜੇ 50 ਚ ਵੀ ਨਾ ਲੱਭਿਆ ਤੇ ਫਿਰ ਆਪਾਂ 20 ਚ ਲੱਭ ਲਿਆ ਕਰਾਂਗੇ चलो 1 2 3 जानवर सोच लिया भाई 50 सवाल गेम शुरू होती है अब ਕਰੋ ਫਨੂਨ ਲਤੀਫਾ ਤੋਂ ਸ਼ੁਰੂ ਚਾਰ ਲੱਤਾਂ ਵਾਲਾ हाँ जी ਪਹਿਲਾ ਸਵਾਲ हाँ जी ਚਾਰ ਲੱਤਾਂ ਵਾਲਾ ਠੀਕ ਚਾਰ ਲੱਤਾਂ ਵਾਲਾ ਮਗਰਮੱਛ ਨਹੀਂ ਹੋਏਗਾ ਇੱਕ ਮਿੰਟ ਉਹਦੀ ਧੌਣ ਅੰਦਰ ਬਾਹਰ ਵੀ ਜਾਂਦੀ ਕਿ ਇੱਕੋ ਜਗ੍ਹਾ ਤੇ ਫਿਰ ਸਵਾਲ नहीं एक चीज पूछ ਉਹਦੀ ਧੌਣ ਅੰਦਰ ਬਾਹਰ ਜਾਂਦੀ ਇਦਾਂ ਜਿੱਦਾਂ ਸਪਰਿੰਗ ਟੈਪ नहीं ਊਂਟ ਦੀ ਗੱਲ ਕਰਨ ਦੇ ਨਾ नहीं ਕੱਚੂ ਗੁਮਾ ਵੀ ਨਹੀਂ ਕੱਛੂ ਇੱਕ ਫਾਰ ਕਰਤੇ ਜਾਣ ਵਜ਼ਨ ਤੇ ਆ ਵਜ਼ਨ ਤੇ ਨਾਲੋਂ ਨਾਲ ਨੂਨੇ ਰਦੀਫਾ ਵਾਲਾ ਪੁੱਛ ਯਾਰ ਉਹ ਜਾਨਵਰ ਕਿਹੜੇ ਨਹੀਂ ਉਹ ਨਹੀਂ ਉਹ ਬੰਦੇ ਤੇ ਦਰਖਤ ਤੇ ਚੜ ਜਾਂਦਾ ਹਾਂ ਦਰਖਤ ਤੇ ਚੜ ਜਾਂਦਾ ਉਹ जे थोड़ी कोशिश करे तो चढ़ सकदा ਚੜ ਸਕਦਾ ਦਰਖਤ ਬਰੇ ਤੇ ਸ਼ੇਰ। ਚੜ ਸਕਦਾ ਜਿਹਨੂੰ ਚੜਾ ਦਿਓ ਤੇ ਚੜ ਜਾਏਗਾ ਅੱਛਾ ਕੇਲੇ ਵੀ ਖਾ ਲੈਂਦਾ ਕੇਲੇ ਖਾ ਲੈਂਦਾ ਉਹ ਕਿ ਨਹੀਂ ਤੁਸੀਂ ਦੱਸ ਦਿਓ ਖਾ ਲੈਂਦਾ ਹੀ ਮੈਨੂੰ ਲੱਗਣ ਦੇ ਆ ਕੇਲੇ ਖਾ ਲੈਂਦਾ ਤੇਰਾ ਜਵਾਬ ਯਾਰ ਖਾ ਲੈਂਦਾ ਹੋਏਗਾ ਕੇਲੇ ਜਾਂ ਨਾ ਖਾਂਦਾ ਹੋਏਗਾ ਇਹ ਮੈਨੂੰ ਨਹੀਂ ਪਤਾ ਹੁਣ ਵੀ ਉਹ ਕੇਲੇ ਖਾਂਦਾ ਕਿ ਨਹੀਂ ਖਾਂਦਾ ਪਰ ਮੈਂ ਨਹੀਂ ਸੁਣਿਆ ਕਿ ਉਹ ਕੇਲੇ ਖਾਂਦਾ ਕਦੀ ਅੱਛਾ ਅੱਜ ਤੱਕ ਸੁਣਿਆ ਨਹੀਂ ਅੱਛਾ। ਲੇਕਿਨ ਉਹਦੇ ਅੱਗੇ ਸਿੱਟੋ ਖਾ ਲਵੇ ਤੇ ਇਹ ਉਹਦੀ ਦੀਨ ਮਾਨ 4 ਹੋ ਗਏ ਭਾਈ ਚਾਰ ਹੋ ਗਏ ਚਲੋ ਜੀ। ਚਿੜੀਆ ਘਰ ਚੋਂ ਹੈ ਚਿੜੀਆ ਘਰ ਚ ਹੈ ਚਿੜੀਆ ਲੱਭ ਗਿਆ ਘਰ 'ਚ ਸਤਾ ਹੈ। ਤੈਨੂੰ ਉਹ ਗੋਲ ਆ ਕਿ ਚੌਰਸ ਆ ਲੈ ਮਤਲਬ ਯਾਰ ਲੈ ਸਵਾ ਮੈਂ ਮੇਜ਼ ਪੁੱਛਿਆ ਤੈਨੂੰ ਮੇਜ਼ ਇੱਕ ਉਹ ਜਿੱਦਾਂ ਕੱਚੂ ਕੁਮਾ ਗੋਲ ਹੁੰਦਾ ਵਾ ਤੇ ਬੱਕਰੀ ਚੌਰਸ ਹੁੰਦੀ ਹੈ ਉਹ ਗੋਲ ਆ ਕਿ ਚੌਰਸ ਆ ਦੱਸੋ ਨਾ ਬੱਕਰੀ ਮਾਮਾ ਕਿਹੜੀ ਚੌਰਸ ਤੋਂ ਉਹਨੂੰ ਤੁਸੀਂ ਐ ਲੰਮੇ ਪਾ ਕੇ ਅੱਛਾ ਜੀ। ਦੇਖੋ, ਹਾਂਜੀ ਉਹ ਚੌਰਸ ਹੀ ਆ ਚੰਜ ਲੰਮੇ ਪਾ ਲਓ ਤੇ ਚੌਰਸ ਹਾਂਜੀ ਯਾਰ ਨਹੀਂ ਨਹੀਂ ਉਸਤਾਦ ਜੀ ਦੱਸੋ ਅੱਛਾ ਯਾਨੀ ਤੂੰ ਕਹਿ ਰਿਹਾ ਕਿ ਇੱਕ ਇੰਜ ਕਰਕੇ ਗੋਲ ਟੈਪ ਕੱਚੂ ਕੁਮਾ ਟੈਪ ਆ ਹਾਂਜੀ। ਨਹੀਂ ਨਹੀਂ ਇਹ ਗੋਲ ਨਹੀਂ ਗਈ ਨਹੀਂ, ਛੇ ਹੋ ਗਏ। ਲੰਬੀ ਆ ਯਾਰ ਦੋ ਨਹੀਂ ਸਵਾਲ ਪੁੱਛਣੇ ਇੱਕ ਪੁੱਛਣਾ ਗੋਲ ਆ ਕਿ ਨਹੀਂ ਨਹੀਂ ਗੋਲ ਨਹੀਂ ਆ ਚੋਰਸ ਦਾ ਪੁੱਛ ਚੌਰਸ ਹੀ ਆ ਉਹਦੀ ਨੱਸ ਦੀ 80 ਦੀ ਸਪੀਡ ਤੇ ਨੱਸ ਲੈਂਦਾ ਉਹ ਜਾਨਵਰ ਵਾਹ ਵਾਹ ਸਪੀਡ ਤੋਂ ਬਾਹਰ ਜੇ ਮੀਟਰ ਲੱਥਾ ਤੇ ਫਿਰ ਤੈਨੂੰ ਕਿੱਦਾਂ ਪਤਾ ਲੱਗੂਗਾ ਸਪੀਡ ਯਾਰ ਮੈਂ ਕਦੀ ਉਹਦੇ ਤੇ ਮੀਟਰ ਲਾ ਕੇ ਇਹਨੂੰ ਦੜਾ ਕੇ ਨਹੀਂ ਨਹੀਂ ਵੇਖਿਆ ਉਹਦੀ ਦੌੜ ਨਹੀਂ ਤਕਰੀਬਨ ਨਹੀਂ ਇੰਨਾ ਨਹੀਂ ਦੌੜਦਾ ਇੰਨਾ ਨਹੀਂ ਦੌੜ ਪੁੱਛ ਭੌਂਕਦਾ ਵਾ ਕਿ ਬੋਲਦਾ 80 ਮਤਲਬ ਯਾਰ ਗੱਲ ਇਹ ਨਾ ਫਿਰ ਲੋਕੀ ਕਹਿੰਦੇ ਜਵਾਬ ਮਤਲਬ ਕਿ 80 ਸਪੀਡ ਬਹੁਤ ਹੁੰਦੀ ਹੈ ਹਾਂਜੀ ਆਪ ਤਕਰੀਬਨ 80 ਤੋਂ ਘੱਟ ਹੀ ਹੈ ਤਕਰੀਬਨ 80 ਤੋਂ ਥੱਲੇ ਆ ਬੋਲ 80 ਭੌਂਕਣ ਦਾ ਤੇ ਪੁੱਛ ਪਹਿਲੇ ਭੌਂਕਣ ਦਾ ਪੁੱਛ ਨਾ ਪੁੱਛਣ ਲੱਗਾ ਵਾ ਤੇਰਾ ਮੈਂ ਪੁੱਛਦਾ ਭੌਂਕਦਾ ਜੀ ਨਹੀਂ ਤੂੰ ਵੀ ਨਹੀਂ ਭੌਂਕਣਾ ਹੁਣ ਹਾਂ ਟੱਚ ਕਰ ਹਾਂ ਕੌਣ ਹੀ ਮਾਰਦ ਨਹੀਂ ਚਲੋ ਜੀ ਕਿੰਨੇ ਹੋ ਗਏ 9 ਹੋ ਗਏ ਭਾਈ ਪ੍ਰੋਫੈਸਰਾਂ ਦੀ ਆਪਸ ਚ ਨਹੀਂ ਬਣਦੇ ਕਹਿੰਦਾ ਭੌਂਕਦਾ ਵਾ ਕਿ ਮੈਂ ਕਿਹਾ ਨਹੀਂ ਕਹਿੰਦਾ ਵੀ ਤੂੰ ਵੀ ਨਹੀਂ ਭੌਂਕਣਾ ਜੇ ਉਹ ਨਹੀਂ ਭੌਂਕਦਾ ਤੂੰ ਵੀ ਨਹੀਂ ਭੌਂਕਣਾ ਕੂਕਾ ਮਾਰਦਾ ਜਿੱਦਾਂ ਖੋਤਾ ਕਰਦਾ ਹੁੰਦਾ ਨਹੀਂ 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 ਨਾ ਕੁੱਤਾ ਹੀ ਨਾ ਅੱਛਾ ਖੋਤਾ ਕਿਹੜੀਆਂ ਕੂਕਾਂ ਮਾਰਦਾ ਯਾਰ ਮੈਨੂੰ ਖੋਤੇ ਦੀ ਕੂਕ ਤੇ ਦੱਸ ਦੇ ਮਾਰਦਾ ਵਾ ਭਾਈ ਯਾਰ ਖੁਰੀ ਪੁੱਛ ਪੈਰਾਂ ਚ ਉਹਦੇ ਚ ਲੱਗ ਯਾਰ ਇੱਕ ਮਿੰਟ ਠਹਿਰ ਜਾ ਚੱਲ ਪੁੱਛ ਇੱਕ ਓ ਮਿੰਟ ਯਾਰ ਉਹਨੂੰ ਕੱਲੇ ਨੂੰ ਖੇਡਣ ਦਿਓ ਤੁਸੀਂ ਤਾਂ ਉਹਨੂੰ ਕਮਲਾ ਕਰਤਾ ਉਹਨੂੰ ਇੱਕ ਉਧਰੋਂ ਕਿਧਰੋਂ ਨੂੰ ਆਪਣੇ ਜ਼ੇਨ ਨਾਲ ਖੇਡਣ ਦਿਓ ਉਹਨੂੰ ਚੁੱਪ ਕਰ ਭੌਂਕਦਾ ਵੀ ਨਹੀਂ ਹੂੰ ਭੌਂਕਦਾ ਵੀ ਨਹੀਂ ਸ਼ੂਕਰ ਵੀ ਨਹੀਂ ਮਾਰਦਾ ਯਾਰ ਸ਼ੁਕਰ ਵੀ ਨਹੀਂ। ਤੂੰ ਨਾ ਭੌਂਕੋ ਉਹ ਮੇਰਾ ਭੌਂਕਦਾ ਉਸਤਾਦ ਜੀ ਤੁਸੀਂ ਵੀ ਉਂਝ ਕਹੀ ਜਾਂਦੇ ਤੇਰੇ ਹੋ ਵਾਂਗੂ ਇੱਕ ਸਵਾਲ ਜਾਇਆ ਕਰਾਂ ਕਰ ਉਹ ਪੇਟੀ
ਪੇਟੀ ਮਤਲਬ ਨਹੀਂ ਨਾ ਭੇਟੀ ਨਹੀਂ ਤੂੰ ਇਦਾਂ ਦੇ ਕਰਨੇ ਬਸ ਹੁਣ ਨਾ ਕਰੀ ਹਾਂ ਬਸ ਕਰ ਫਿਊਨਲ ਲਤੀਫ ਵਾਲਾ ਪੁੱਛ ਮਾ ਠੀਕ ਆ ਕੀ ਗੱਲ ਆ ਉਹਨੂੰ ਮਿਸਾਲ ਦੇ ਕੇ ਸਮਝਾਇਆ ਵੀ ਇਦਾਂ ਦੇ ਮਤਲਬ ਨਜਾਇਜ਼ ਸਵਾਲ ਕਰਾਉਂਦਾ ਯਾਰ 11 ਹੋ ਗਏ ਭਾਈ ਨੇ ਬਰੇ ਏਸ਼ੀਆ ਬਰੇ ਪਰ ਏਸ਼ੀਆ ਚ ਪਾਇਆ ਗਿਆ ਉਹ ਮਤਲਬ ਇਹ ਪੰਜਾਬ ਸੂਬਾ ਕਹਿੰਦਾ ਪੰਜਾਬ ਨਕਸ਼ਾ ਬਣਾਉਂਦਾ ਹਾਂਜੀ ਹਾਂਜੀ ਭਾਈ ਸੂਬਾ ਪੰਜਾਬ ਚ ਹੈ ਵਾ ਉਹ ਬਰੇ ਏਸ਼ੀਆ ਸੂਬਾ ਪੰਜਾਬ ਆ। ਆਹੋ ਇਹਦੇ ਵਿੱਚ ਮੈਂ ਕਿਹਾ ਕਹਿੰਦਾ ਬਰੇ ਏਸ਼ੀਆ 'ਚ ਪਾਇਆ ਗਿਆ ਮੈਂ ਕਿਹਾ ਮਤਲਬ ਕਹਿੰਦਾ ਮਤਲਬ ਸੂਬਾ ਪੰਜਾਬ 12 ਹੋ ਗਏ ਭਾਈ ਫਿਊਨਲ ਲਤੀਫ ਵਾਲਾ ਪੁੱਛ ਲੈ ਉਹ ਯਾਰ ਮੈਂ ਪੁੱਛ ਲਿਆ ਫਨੂਨੇ ਲਤੀਫਾ ਪੁੱਛ ਲਾ ਹਾਂ ਤੂੰ ਬਕਾ ਕੰਮ ਵਿੱਚੋਂ ਫਨੂਨੇ ਲਤੀਫਾ ਨਹੀਂ ਯਾਰ ਉਹ ਤੋਂ ਇਲਾਵਾ ਕੋਈ ਲਤੀਫਾ ਨਹੀਂ ਕੋਈ ਨਹੀਂ ਕੋਈ ਲਤੀਫੇ ਚ ਨਹੀਂ ਕੋਈ ਗੰਦਾ ਮਾੜਾ ਕੋਈ ਲਤੀਫਾ ਨਹੀਂ ਕੋਈ ਮੁੱਕ ਗਿਆ ਕੰਮ ਉਹਦੀ ਲੱਤ ਤੇ ਕੋ ਸੱਟ ਲੱਗੀ ਉਹਨੂੰ ਪੁੱਛ ਕੋਈ ਓਏ ਹੱਬ 13 ਹੋ ਗਏ ਓਕੇ ਉਹ ਇਹ ਉਹਦੀਆਂ 4 ਲੱਤਾਂ ਵਾਂ ਤੇ ਗੋਲ ਵੀ ਨਹੀਂਗਾ ਲੰਬਾ ਵਾ 14 ਹੋ ਗਏ ਤੇ ਰੰਗ ਉਹਦਾ ਕਾਲਾ ਵਾ। ਨਾਈਟ ਕਰੀਮ ਨਹੀਂ ਉਹਦਾ ਇੱਕ ਰੰਗ ਨਹੀਂ ਹੁੰਦਾ ਇੱਕ ਰੰਗ ਨਹੀਂ ਹੁੰਦਾ ਕਾਲਾ ਕਾਲਾ ਨਹੀਂ ਮੈਂ ਕਦੇ ਦੇਖਿਆ ਇੱਕ ਰੰਗ ਨਹੀਂ ਹੁੰਦਾ ਉਹਦਾ ਫਿਰ ਕਿਹੜਾ ਆ ਗਿਆ ਫਿਰ ਸੱਪ ਨਹੀਂ ਉਹ ਹੁੰਦਾ 7 ਰੰਗ ਚਾਰ ਲੱਤਾਂ ਵਾਲਾ ਕਿਹੜਾ ਸੱਪ ਉਹ 7 ਰੰਗ 15 ਹੋ ਗਏ 15 ਹੋ ਗਏ 15 ਭੌਂਕਦਾ ਪੁੱਛ ਤੇ ਸਹੀ ਯਾਰ ਤੈਨੂੰ ਮੈਂ ਕਿਹਾ ਤੂੰ ਨਾ ਭੋਕ ਬਸ ਪੈਕ ਹੋਈ ਇੱਥੇ ਖਮੋਸ਼ੀ ਅੱਗੇ 15 ਹੋ ਗਏ ਸਵਾਲ ਬੋਲਣ ਦਾ ਵੀ ਨਹੀਂ ਪੁੱਛਣ ਡਿਆ 15 ਹੋ ਗਏ ਚਲੋ ਯਾਰ ਉਸਤਾਦ ਅੱਜ ਵਜ਼ਨ ਨਹੀਂ ਤੋਲ ਰਿਹਾ ਤੂੰ ਜਾਨਵਰ ਵਜ਼ਨ ਦਾ ਕਰ ਗਰਾਊਂਡ ਨਹੀਂ ਬਣਨ ਦੇ ਵਜ਼ਨ ਉਹਦਾ 50 ਕਿਲੋ ਤੋਂ ਉੱਤੇ ਦੱਸੋ ਵਜ਼ਨ ਵਾਲੇ ਪਾਸੇ ਆਈਏ ਫੇਰ ਹੀ ਆਪਣੇ ਪ੍ਰੋਡਕਟ ਜਿਹੜੀ ਵੀ ਆ ਨਾ ਲਾਗੇ ਲੱਗਣੀ ਆ। ਪ੍ਰੋਡਕਟ ਹਾਂ ਵਜ਼ਨ ਉਹਦਾ 50 ਤੋਂ ਅੱਪ ਕੇ ਡਾਊਨ ਨਹੀਂ ਘੱਟ ਹੀ ਹੁੰਦਾ ਤਕਰੀਬਨ 50 ਤੋਂ ਡਾਊਨ 50 ਤੋਂ ਡਾਊਨ ਆ 30 ਕਿਲੋ ਪੁੱਛ 30 ਕਿਲੋ 30 ਕਿਲੋ 30 ਕਿਲੋ ਤੋਂ ਘੱਟ 30 ਕਿਲੋ ਤੋਂ ਕੀ 30 ਕਿਲੋ ਤੋਂ ਵਜ਼ਨ ਕੀ 30 ਕਿਲੋ ਤੋਂ ਵਜ਼ਨ 30 ਕਿਲੋ ਤੋਂ ਵੱਧ ਹਾਂ ਵੱਧ ਹੁੰਦਾ ਵੱਧ ਵੀ ਹੋ ਸਕਦਾ ਛੋਟਾ ਹੋਵੇ ਤੇ ਘੱਟ ਵੀ ਹੋ ਸਕਦਾ ਇਹਦੇ ਚ ਇਹ ਕਿਹੜੀ ਲੌਜੀਕ ਅੱਛਾ ਆ 30 ਕਿਲੋ ਤੋਂ ਵੱਧ ਆ 30 ਕਿਲੋ ਤੋਂ ਘੱਟ ਆ। ਆ ਫੈਸਲਾ ਉਹ ਯਾਰ ਘੱਟ ਵੀ ਹੁੰਦਾ ਵੱਧ ਵੀ ਹੁੰਦਾ ਅੱਛਾ ਘੱਟ ਵੀ ਹੁੰਦਾ ਵੱਧ ਵੀ ਹੁੰਦਾ ਵਾ। ਯਾਰ ਬਾਸ ਮੈਨੂੰ ਫੈਸਲ ਭਾਈ ਵੱਲ ਵੇਖ ਕੇ ਇੱਕ ਸਵਾਲ ਯਾਦ ਆ ਗਿਆ ਤੇਰੇ ਕੰਮ ਆਏਗਾ ਕਿਹੜਾ ਹਰਾਮ ਦਾ ਪੁੱਛ ਹੈਂ? ਹਰਾਮ ਹਲਾਲ ਦਾ ਆਹੋ ਹਰਾਮ ਹਲਾਲ ਖਾਂਦਾ ਵੇ ਇੱਕ ਗੱਲ ਪੁੱਛ ਹਰਾਮ ਲਾਲ ਕੀ ਹਰਾਮ ਕਿਸ ਮਸਲੇ ਚ ਹਰਾਮ ਆ ਉਹ ਖਾਣ ਪੀਣ ਚ ਹੋਟਲਾਂ ਤੇ ਪੱਕਦਾ ਵਾ ਜਿੱਦਾਂ ਮੁਰਗਾ ਵਾ ਨਹੀਂ। ਨਹੀਂ ਮੁਰਗਾ ਵੀ ਨਹੀਂ ਗਿੱਦੜ ਕਿਹੜਾ ਪੱਕਦਾ ਵਾ ਯਾਰ ਨਹੀਂ ਪੱਕਦਾ ਉਹ ਵੀ ਨਹੀਂ ਪੱਕਦਾ ਤੇ ਪੱਠਿਆਂ ਦਾ ਪੁੱਛ ਪੱਠੇ ਖਾਂਦਾ ਵਾ ਕਿ ਗੋਸ਼ਤ ਖਾਂਦਾ ਵਾ ਪੱਠੇ ਖਾਂਦਾ ਕਿ ਗੋਸ਼ਤ ਖਾਂਦਾ ਇੱਕ ਚੀਜ਼ ਪੁੱਛ ਪੱਠੇ ਖਾਂਦਾ ਨਹੀਂ ਗੋਸ਼ਤ ਖਾਂਦਾ ਗੋਸ਼ਤ ਬੜਾ ਮਹਿੰਗਾ ਨਹੀਂ ਖਾ ਸਕਦਾ ਕੀ ਪਤਾ ਖਾ ਲੈਂਦਾ ਹੋਵੇ ਇੱਕ ਮਿੰਟ ਆਹ ਖਾ ਲੈਂਦਾ ਗੋਸ਼ਤ ਵੀ ਖਾ ਲੈਂਦਾ ਨਾ, ਊਂ ਵੀ ਤੇ ਬਿਸਕੁਟ ਨਾ। ਵੀ ਖਾ ਲੈਂਦਾ ਹਾਂ ਬਿਸਕੁਟ ਵੀ ਦੇ ਕੇ ਪਾਓ ਬਿਸਕੁਟ ਵੀ ਖਾ ਲੈਂਦਾ ਬਿੱਲੀ ਨਹੀਂ ਬਿੱਲੀ ਵੀ ਨਹੀਂ 50 ਕਿਲੋ ਦੀ ਕਿਹੜੀ 15 ਸਵਾਲਾਂ ਦਾ 19 20 ਸਵਾਲਾਂ ਤੋਂ ਬਾਅਦ ਅਗਲੇ ਤੇ ਜਵਾਬ ਦੇ ਦੂਗਾ ਬਿੱਲੀ ਬਾਈ ਉਸਤਾਦ ਗਰਾਊਂਡ ਨਹੀਂ ਸਹੀ ਬਣਿਆ ਬਾਈ ਪੁੱਛ ਭੌਂਕਣਾ ਤੇ ਪੁੱਛ ਉਹ ਯਾਰ ਕਿੰਨਾ ਕ ਭੌਂਕਣਾ ਵਾ ਭੌਂਕਣ ਨੇ ਤੇਨੇ ਮੇਰੇ ਅਨੰਜਾ ਸਵਾਲ ਲੈ ਉਹਨੇ ਵੇਖੀ ਜਾਈ ਇਹ ਪਿੱਛੇ ਕਿਹੜੀਆਂ ਪ੍ਰੋਡਕਟ ਵਜ਼ਨ ਦਾ ਪੁੱਛਿਆ ਹੀ ਨਹੀਂ ਸਿੰਘਾਂ ਦਾ ਆਹੋ ਪ੍ਰੋਡਕਟਾਂ ਕੀ ਹੁੰਦੀ ਹੈ ਉਹਦਾ ਪੁੱਛਲ ਹੈ ਪਿੱਛੇ ਹਾਂਜੀ ਪੁੱਛਲ ਵੀ ਹੈ ਵਾ ਉਹਦੇ ਕੁੱਤਾ ਨਹੀਂ ਕੁੱਤਾ ਵੀ ਨਹੀਂ ਹੋਰ ਕੇ ਯਾਰ ਜਦੋਂ ਭੌਂਕਣ ਤੋਂ ਕਲੀਅਰ ਹੋ ਗਿਆ ਫੇਰ ਚੁੱਪ ਕਰ ਜਾ ਤੁਸੀਂ ਨਾ ਵਿੱਚ ਬੋਲੋ ਸ਼ਰੀਆ ਪੁੱਛ ਕੇ ਜਾਨਵਰ ਦੱਸ ਦਿੰਦਾ ਤੁਸੀਂ ਨਾ ਵਿੱਚ ਬੋਲ ਕਿਲੋ ਚ ਕਿੰਨੇ ਜੜਦੇ ਉਹ ਪੁੱਛਿਆ ਹੀ ਨਹੀਂ ਓਏ ਜੀ ਓਏ ਸ਼ਿਆਦਾ ਲੱਗਾ ਉਹ 50 ਕਿਲੋ ਦੇ ਵਿੱਚ ਦੋ ਚੜ ਜਾਂਦੇ ਚੜ ਜਾਂਦੇ ਚੜ ਜਾਂਦੇ 50 ਕਿਲੋ ਚ ਦੋ 50 ਕਿਲੋ ਚ ਦੋ ਚੜ ਜਾਂਦੇ ਕੋਲ ਯਾਰ ਮੈਨੂੰ ਅੱਜ ਤੱਕ ਇਹ ਸਵਾਲ ਦੀ ਸਮਝ ਨਹੀਂ ਆਈ ਅੱਛਾ ਇਹਦੇ ਚ ਕੀ ਆ ਯਾਰ ਮੈਂ ਆਪਣੇ ਹਿਸਾਬ ਨਾਲ ਗਰੋੜ ਬਣਾਉਂਦੇ ਆ ਯਾਰ ਤੁਸੀਂ ਉਹਨੂੰ ਬਣਾਉਂਦੇ ਹੋ ਯਾਰ ਤੁਸੀਂ ਤੁਸੀਂ ਭੋਰੇ ਪਾਓ ਖਾ ਲੈਂਦਾ ਹੈ ਭੋਰੇ ਰੋਟੀ ਦੇ ਜਿੱਦਾਂ ਪਾ ਕੇ ਅਸੀਂ ਸੁੱਟੀ ਦੇ ਆ ਉਹ ਖਾ ਲੇਗਾ ਕਿ ਨਹੀਂ ਭੋਰੇ ਕੇ ਖਾ ਲੇਗਾ ਹੋ ਸਕਦਾ ਖਾ ਲਵੇ ਖਾ ਸਕਦਾ ਵਾ ਖਾ ਸਕਦਾ। ਲੇਕਿਨ ਉਹ ਭੋਰੇ ਖਾਂਦਾ ਨਹੀਂ ਖਾਂਦਾ ਨਹੀਂ ਮੁਰਗੀ ਨਹੀਂ ਹੈ। ਖਾਂਦਾ ਨਹੀਂ ਮੁਰਗੀ ਨਹੀਂ ਫਿਰ ਕਬੂਤਰ ਨਹੀਂ ਕਬੂਤਰ ਖਾ ਸਿੰਘਾਂ ਲੈਂਦਾ ਦਾ ਪੁੱਛ ਲੈ ਸਿੰਘ ਉਹਦੇ ਹੈ ਨਹੀਂ ਸਿੰਘ ਨਹੀਂ ਹੈ ਕੁੱਤੀ ਵੀ ਨਹੀਂ ਕੁੱਤਾ ਵੀ ਨਹੀਂ ਹਾਥੀ ਨਹੀਂ ਜ਼ੈਬਰਾ ਨਹੀਂ ਹਰਨ ਠਹਿਰ ਜਾ ਕੇ ਬੜੇ 30 ਹੋ ਗਏ ਨਹੀਂ 31 ਤੀ ਉਹ ਕੱਤੀ ਹੋ ਗਈ ਰਾਜੀ ਉਹ ਨਾ ਦੱਸੀ ਇੱਕ ਮਿੰਟ 31 ਬਗੈਰ ਤਾਂ ਕੱਤੀ ਹਲੇ ਸਵਾਲ ਪੁੱਛ ਤੂੰ ਸਿੱਧੇ ਨਾਲ ਲੈਣ ਲੱਗ ਕੋਈ ਨਹੀਂ ਲੈਣ ਦੇ ਇਹਨੂੰ ਛੂਟ ਆ ਪਤਾ ਨਹੀਂ ਚੱਲਣ ਦਿਆ ਹੁਣ ਮੇਰੇ ਕੋਲ ਨਾ ਗਰੋੜ ਨਹੀਂ ਬਣੀ ਉਹਨਾਂ ਦਾ ਚੁੰਡ ਹੁੰਦਾ ਹੈ। ਚੁੰਡ ਆਹੋ ਪੁੱਛ ਗਰੁੱਪ ਬਾਜ਼ੀ ਹੈ ਗਰੁੱਪਬਾਜ਼ੀ ਉਹਨਾਂ ਦੀ ਹੁੰਦੀ ਹੈ ਨਹੀਂ ਨਹੀਂ ਵੀ ਸ਼ਿਕਾਰ ਤੇ ਪੁੱਛ ਸ਼ਿਕਾਰ ਉਹਦਾ ਹੋ ਜਾਂਦਾ ਸ਼ਿਕਾਰ ਹਾਂ ਉਹਦਾ ਹੋ ਜਾਂਦਾ ਸ਼ਿਕਾਰ ਹੋ ਜਾਂਦਾ ਗਿੱਦੜ ਯਾਰ ਉਹ ਹਰਾਮ ਆ ਤੇ ਫਿਰ ਸ਼ਿਕਾਰ ਉਹਦਾ ਕਿੱਦਾਂ ਹੋ ਜਾਂਦਾ ਰਿੱਛ ਨਹੀਂ ਚੀਤਾ ਨਹੀਂ
ਯਾਰ ਕਿਹੜੇ ਹੋਰ ਆ ਗਿਆ ਸਾਊ ਜਾਨਵਰ ਤੂੰ ਮੈਨੂੰ ਦੱਸ ਮਾਰਕੀਟ ਚ ਜਿਹਦਾ ਆਪਾਂ ਨੂੰ ਨਾ ਪਤਾ ਮਾਰਕੀਟ ਚ ਕਿਹੜੀ ਪ੍ਰੋਡਕਟ ਕਿੰਨਾ ਹੋ ਘਰ 'ਚ ਰੱਖੀ ਤਾਂ ਪੁੱਛ। ਘਰ ਚ ਰੱਖ ਲਈ ਤਾਂ ਹਾਂ ਰੱਖ ਲਓ ਭਾਵੇਂ ਰੱਖ ਲਓ ਕਿਹੜੀ ਘਰ ਅੱਜ ਕਿਹੜੀ ਗੱਲ ਘਰ ਚ ਭਾਵੇਂ ਸੱਪ ਰੱਖ ਲਓ ਇਹ ਕਿਹੜਾ ਸਵਾਲ ਹੈ ਮੁਸਲਸਲ ਮਤਲਬ ਮੁਸ਼ਤਰਕਾ ਘਰ ਰੱਖ ਲਈਦਾ ਜਿੱਦਾਂ ਮੁਸ਼ਤਰਕਾ ਮਤਲਬ ਮੁਸ਼ਤਰਕਾ ਮਤਲਬ ਜਿੱਦਾਂ ਕੁੱਤਾ ਰੱਖ ਲਈਦਾ ਪਾਲਤੂ ਹਾਂ ਪਾਲਤੂ ਨਹੀਂ ਨਹੀਂ ਯਾਰ ਤੂੰ ਜਿੱਧਰ ਮੈਨੂੰ ਤੋੜਦਾ ਅੱਗੇ ਮਿੱਟੀ ਹੋ ਜਾਂਦਾ ਮੈਂ ਤਦੀ ਕਹਿਣਾ ਤੂੰ ਨਾ ਕਰ ਇਹਨੇ ਤੇ ਸਾਰਾ ਤੇਰੇ ਤੇ ਪਾ ਦੇਣਾ ਫੈਸਲ ਕਿੰਨੇ ਹੈ ਜੀ ਸਵਾਲ 30 31 32 33 34 35 36 37 38 12 ਰਹਿ ਗਏ ਹਰਨ ਤੇ 33 ਹੋਏ ਸੀ ਤੇ ਉਸ ਤੋਂ ਬਾਅਦ ਮੈਂ 2 ਭਾਜਨ ਤੁਸੀਂ ਵੀਡੀਓ ਦੇਖ ਲੈਣਾ ਚਲੋ 33 ਹੋ ਗਏ 12 ਰਹਿ ਗਏ 12 ਰਹਿ ਗਏ ਦਰਜਨ ਰਹਿ ਗਈ ਉਹ ਤੇ ਜਾਨਵਰ ਹੁਣ ਕਿੱਥੇ ਕਿੰਨੇ ਮੰਡੀ ਦਾ ਪੁੱਛ। ਮੰਡੀ ਉਹ ਪੁੱਛ ਕੇ ਮਾਲ ਢੋਣ ਦਾ ਵੀ ਕੰਮ ਕੁੰਮ ਕਰ। ਉਹ ਵਾਇਆ ਵੀ ਜਾਂਦਾ ਵਾ ਮਤਲਬ ਵਾਇਆ ਮਤਲਬ ਉਹ ਸਾਸ ਸੂਸ ਨਹੀਂ ਨਹੀਂ ਖੋਤਾ ਨਹੀਂ ਖੋਤਾ ਵੀ ਨਹੀਂ 10 ਰਹਿ ਗਏ ਵੀ ਨਹੀਂ ਊਂਠ ਤੇ ਨਹੀਂ 9 ਰਹਿ ਗਏ ਸਾਰੇ ਹੁਣ ਮੇਰੀ ਗੱਲ ਸੁਣ ਆ ਹੁਣ ਆਵੇ ਹੁਣ 9 ਰਹਿ ਗਏ ਨਹੀਂ ਸੁਣ ਲਾ 12 ਸੀ ਨਾ ਹਾਂਜੀ। ਵਾਇਆ ਵੀ ਜਾਂਦਾ ਨਹੀਂ ਨਹੀਂ। ਘੋੜਾ ਨਹੀਂ ਖੋਤਾ ਨਹੀਂ ਤਿੰਨ। 3 ਹੋ ਗਏ ਏਦਾਂ ਘਟਦੇ ਤੇ ਫਿਰ ਤੂੰ ਕਹਿੰਦਾ ਉਹ ਇੰਨੇ ਸੀ Okay। ਹਾਂ ਹੁਣ 9 ਰਹਿ ਗਏ 12 ਚ ਮੈਨੂੰ ਭੁਲਾਓ ਨਾ ਖੋਤੇ ਦੇ ਸੀ ਮੈਂ 1 ਮਿੰਟ ਮੈਨੂੰ ਹਾਂ। ਖੋਤੇ ਤੋਂ ਅੱਗੇ ਕਿਹੜਾ ਵਾ ਵਾਇਆ ਜਾਂਦਾ ਉਹ ਜਿਹਦੇ ਨਾਲ ਤੇਲ ਕੱਢਦੇ ਘਮਾ ਕੇ ਉਹਨੂੰ ਪਾਇਆ ਓਏ ਚਿੜੀ ਹਨਾ ਉਹ ਨਹੀਂ ਚਿੜੀ ਉਹ ਤੇਲ ਕੱਢਣ ਵਾਲਾ ਸੰਡਾ ਸੰਡਾ ਨਹੀਂ 8 ਰਹਿ ਗਏ ਉਹ ਜਿਹੜਾ ਦੂਜਾ ਸੰਡਾ ਵਾ ਉਹ ਵੀ ਨਹੀਂ 7 ਰਹਿ ਗਏ ਉਹ ਵੀ ਸੰਡਾ ਨਹੀਂ ਤੇ ਫਿਰ ਛੋਟਾ ਸੰਡਾ ਹੈ 25 ਕਿਲੋ ਵਾਲਾ ਸੰਡਾ ਪੁੱਛ ਬੋਲਦਾ ਵਾ ਨਹੀਂ 6 ਰਹਿ ਗਈ 25 ਕਿਲੋ ਦਾ ਸੰਡਾ ਬੋਲਦਾ 25 ਕਿਦਾਂ ਕਿਲੋ 6 ਰਹਿ ਗਏ ਸਾਰਾ ਸੰਡੇ ਦੇ ਸਿਆਲ ਬੱਦ ਘਟ ਕਰਕੇ 4 ਸਵਾਲ ਜਾਇਆ ਕਰ ਲੈ ਬੋਲਦਾ ਕਿਦਾਂ ਵਾ? ਬੋਲਦਾ ਕਿਦਾਂ ਆਂਡੇ ਬੱਚੇ ਪੁੱਛ ਆਂਡੇ ਬੱਚੇ ਆਂਡੇ ਦਿੰਦਾ ਲੌਜੀਕਲ ਵਾਲਾ ਸਵਾਲ ਹੈ ਆਂਡੇ ਲੌਜੀਕਲ ਵਾਲਾ ਆਹੋ ਨਹੀਂ 5 ਰਹਿ ਗਏ ਆਂਡੇ ਵੀ ਨਹੀਂ ਦਿੰਦਾ ਆਂਡੇ ਵੀ ਨਹੀਂ ਬੱਚੇ ਦਿੰਦਾ ਦਿੰਦਾ। ਆਂਡੇ ਬੱਚੇ ਤੇ ਦਿੰਦਾ ਹੀ ਹੋਣਾ ਜਿਹੜੀ ਸ਼ੈ ਆਂਡੇ ਨਹੀਂ ਨਾ ਦਿੰਦੀ ਉਹ ਬੱਚੇ ਦਿੰਦੀ ਹੈ ਹਾਂ ਕਈ ਲਾਮੇ ਵੀ ਦੇ ਦਿੰਦੀਆਂ। ਹਾਂਜੀ ਆਂਡੇ ਨਹੀਂ 5 ਰਹਿ ਗਏ ਜੇ ਬਾਦ ਸਾਹਿਬ 5 ਰਹਿ ਗਏ ਦੁੱਧ ਦਿੰਦਾ ਨਹੀਂ ਦੁੱਧ 4 ਰਹਿ ਗਏ ਨਾ ਕੁੱਤੀ ਨਾ ਮੱਝ ਨਾ ਬੱਕਰੀ ਨਾ ਊਂਠਨੀ। ਨਾ ਊਂਠਣੀ ਨਾ ਡਾਚੀ ਇਹ ਵੀ ਨਹੀਂ ਮੁਰਗੀ ਮੁਜ਼ੱਕਰ ਮੁਅੰਨਸ ਨਹੀਂ 4 ਰਹਿ ਗਏ ਮੁਰਗੀ ਵੀ ਨਹੀਂ 4 ਰਹਿ ਗਏ ਹੁਣ ਵੇਖ ਲੈ ਹੁਣ ਲਾਗੇ ਹੀ ਆਪਾਂ ਉਹਦੇ ਲਾਗੇ ਹੀ ਮੁਰਗੀ ਨੇ 3 ਵਾਰੀ ਪੁੱਛ ਲਈ ਇਹ ਬਾਂਦਰ ਕਿੱਲਾ ਬਾਂਦਰ ਵੀ ਨਹੀਂ 2 ਰਹਿ ਗਏ ਬਾਂਦਰ 3 ਵੀ ਰਹਿ ਗਏ ਸੌਰੀ 3 ਰਹਿ ਗਏ ਚਲੋ ਜਾ 3 ਰਹਿ ਗਏ ਓਏ ਹੋਏ 3 ਰਹਿ ਗਏ ਉਹਦਾ ਮਸ਼ਹੂਰ ਕਿਸ ਗੱਲ ਤੋਂ ਪੁੱਛ। ਸਰਕਸ ਚ ਪੁੱਛ ਆਂਦਾ। ਸਰਕਸ ਚ ਆਂਦਾ ਨਹੀਂ 2 ਰਹਿ ਗਏ ਸਰਕਸ ਚ ਨਹੀਂ ਆਂਦਾ ਤੇ ਮਸ਼ਹੂਰ ਕਿਹੜੀ ਗੱਲ ਚ ਹੈ ਪੁੱਛ। ਫਿਲਮ ਚ ਕਿਸੇ ਚ ਆਇਆ ਹਾਂ ਕਈਆਂ ਚ ਆਇਆ 1 ਰਹਿ ਫਿਲਮ ਗਿਆ ਚ ਵੇਲਾ ਪਹੁੰਚ ਗਈ ਆਪਾਂ ਫਿਲਮ ਕੋਈ ਆਪਾਂ ਛੱਡੀ ਨਹੀਂ ਅੱਛਾ ਪਹੁੰਚ ਗਿਆ ਤੇ 1 ਰਹਿ ਗਿਆ ਸਵਾਲ ਇੱਕ ਰਹਿ ਗਿਆ ਫਿਲਮ ਚੋਂ ਆਇਆ ਵਾ ਫਿਲਮ ਚ ਕਿਹੜਾ ਜਾਨਵਰ ਆਇਆ ਵਾ ਹੀਰੋ ਆਇਆ ਸੀ ਕਿ ਉਹ ਨਹੀਂ ਕੁੱਤਾ ਵੀ ਆਇਆ ਉਹ ਜਿਹੜੀ ਉਹ ਟਾਈਟੈਨਿਕ ਚ ਮਛਲੀ ਆਈ ਹੈ ਤੇ ਉਹ ਹੋਰ ਕਿਹੜੀ ਟਾਈਟੈਨਿਕ ਚ ਮਛਲੀ ਕਿੱਥੋਂ ਆਈ? ਟਾਈਟੈਨਿਕ ਲੂੰਬੜੀ ਚ ਮਛਲੀਆਂ ਚਿੱਤੜ ਆਈ ਸ਼ੇਰ ਸਾਰੇ ਜਾਨਵਰ ਤੇ ਫਿਲਮਾਂ ਚ ਆਏ। ਅੱਛਾ ਸਮੁੰਦਰ ਵਾਲੀ ਸਾਈਡ ਤੇ ਆਇਆ ਹੀ ਨਹੀਂ ਕਿੰਨੇ ਜਾਨਵਰ ਨੇ ਸੱਪ ਨਹੀਂ ਪੁੱਛਿਆ ਮਗਰਮੱਛ ਨਹੀਂ ਪੁੱਛੀ ਮਗਰਮੱਛ ਕਿਹੜਾ 25 ਕਿਲੋ ਦਾ ਹੁੰਦਾ ਮੈਨੂੰ ਦੱਸੋ ਉਹ 50 ਕਿਲੋ ਦਾ ਹੁੰਦਾ 50 ਕਿਲੋ 100 ਕਿਲੋ ਦਾ ਵੀ ਹੁੰਦਾ ਲੈ ਪਾਗਲ ਮਗਰਮੱਛ ਨਹੀਂ ਇਹ ਨਹੀਂ ਇਦਾਂ ਨਹੀਂ ਇੱਕ ਸਵਾਲ ਰਹਿ ਗਿਆ ਸਿਰਫ। ਇਹਨਾਂ ਦੇ ਮਗਰਾਂ ਲੱਗੇ। ਇੱਕ ਸਵਾਲ ਰਹਿ ਗਿਆ ਨਹੀਂ ਆ ਮਗਰਮੱਛ ਚੱਲ ਇਹਨਾਂ ਦੇ ਅੱਛਾ ਤੁਸੀਂ ਦੱਸਿਆ ਕਹਿੰਦਾ ਮਗਰਮੱਛ ਮਗਰਮੱਛ ਵੀ ਇੱਕ ਰਹਿ ਗਿਆ ਸਵਾਲ ਹੋਰ ਕਿਹੜਾ ਮੱਛ ਆ ਹੋਰ ਕੋਈ ਹੈ ਮੱਛ ਜੇਲ ਆ। ਅੱਛਾ ਇੱਕ ਤੇ ਮਗਰਮੱਛ ਇੱਕ ਟੂ ਮੱਛ ਆ ਇੱਕ ਉਹ ਤੋਂ ਅੱਗੇ ਮਗਰਮੱਛ ਯਾਰ ਇੱਕੋ ਹੀ ਇੱਕ ਰਹਿ ਗਿਆ ਯਾਰ ਇੱਕ ਰਹਿ ਗਿਆ ਮੈਨੂੰ ਪਤਾ ਨਾ ਕਰੋ ਮੈਨੂੰ ਇੱਕੋ ਤਾਂ ਹੀ ਆ ਮੈਂ ਇੱਕੋ ਹੀ ਆ ਇਹ ਹਾਥੀ ਵੀ ਪੁੱਛ ਲਿਆ ਸੀ ਝਰੀਟਾ ਪਾ ਕੇ ਗਾਇਬ ਹੋ ਜਾਂਦਾ ਉਹ ਮੇਰਾ ਆ ਰੇਗਮਾਨ ਕਿਹੜਾ ਜਾਨਵਰ ਆ ਮੈਨੂੰ ਦੱਸੀ ਜਰਾ ਜਿਹੜਾ ਝੀਟਾ ਪਾ ਕੇ ਗੈਪ ਹੋ ਜਾਂਦਾ ਯਾਰ ਯਾਰ ਤੂੰ ਮੈਨੂੰ ਆ ਜਾਨਵਰ ਦੱਸ ਦੇ ਕਿਹੜਾ ਫਰੀਦ ਰਿਚ ਰਿਚ ਵਿੱਚ ਪੈਂਦਾ ਆਹ ਕੋਈ ਪਾਂਦਾ ਵਾ ਝਰੀਟਾ ਪਾ ਕੇ ਤੇ ਗਾਇਬ ਹੋ ਜਾਂਦਾ ਰਿਚ ਹੁੰਦਾ ਵੇ ਉਹ। ਓ ਯਾਰ ਨਹੀਂ ਰਿਛ ਵੀ ਨਹੀਂ ਬਾਲੂ ਉਸਤਾਦ ਲੂੰਬੜੀ ਮੁੱਕ ਸ਼ੂੰਬੜੀ ਗਏ ਹੁਣ ਤੁਸੀਂ ਜਵਾਬ ਦੇਣਾ ਬਸ ਜਵਾਬ ਦਈਏ ਵੀ ਬਾਲੂ ਜਵਾਬ ਦੇਣੇ ਜਿਹੜੇ ਤੂੰ 45 40 ਦੇਣੇ ਚਲੋ ਯਾਰ। ਬਾਲੂ ਵੀ ਨੀਗਾ ਉਹ ਵੀ ਨੀਗਾ ਉਹ ਕਿਹੜਾ ਆ ਗਿਆ ਭੇੜੀਆ। ਨਹੀਂ ਹੁਣ ਜਾਨਵਰ ਨਹੀਂ ਪੁੱਛਣੇ ਹੁਣ ਸਿਰਫ ਜਵਾਬ ਦੇਣਾ ਬਸ ਜਵਾਬ ਦੇਣਾ ਹੀ ਹੁਣ ਚੱਲ ਦੇ ਲੂਮੜੀ ਨਿਓਲਾ ਜਵਾਬ ਦੇਣਾ ਵਾ ਜਵਾਬ ਹੀ ਨਿਓਲਾ ਫਾਈਨਲ ਜਵਾਬ ਹਾਂਜੀ। ਨਿਓਲਾ ਹਾਂਜੀ ਹਾਰ ਗਏ ਭਾਈ ਤੁਸੀਂ ਗੈਸ ਕਰੋ ਜੀ ਨਿਓਲਾ ਨਹੀਂ ਫਿਰ ਮਗਰਮੱਛ ਨਹੀਂ ਬਸ ਠਹਿਰ ਜਾਓ ਲੂੰਬੜੀ ਓਕੇ ਹਾਂਜੀ ਲੂੰਬੜੀ ਤੇ ਕਿਹਾ ਹੀ ਨਹੀਂ ਉਦੋਂ ਦਾ ਹਾਂਜੀ ਮਗਰਮੱਛ ਓਕੇ ਨਥੀ ਦੱਸੀ ਬਈ ਸੂਰ ਉਹ ਕਿਹੜਾ
ਪਿਗ ਪਿਗ ਸੂਰ ਓਏ ਤੇਰੇ ਨਾਲ ਬੈਠਾ ਤੈਨੂੰ ਨਹੀਂ ਲੱਭਿਆ ਲੱਗੇ ਮਰ ਜਾ ਬਗਲ ਵਿੱਚ ਸੂਰ ਔਰ ਮੂੰਹ ਵਿੱਚ ਸਵਾਲ ਜਵਾਬ। ਯਾਰ ਇਹ ਸੂਰ ਦੇ ਮੈਨੂੰ ਵਜ਼ਨ ਤਾਂ ਲੱਗਣ ਦੇ ਆ ਵਾਧਾ ਘੱਟ। ਭੈਣ ਮੈਂ ਤਾਂ ਤੁਸੀਂ ਮੈਨੂੰ ਪੁੱਛਿਆ 50 ਕਿਲੋ ਦਾ, ਮੈਂ ਕਿਹਾ ਤਕਰੀਬਨ, ਘੱਟ ਵੀ ਹੋ ਸਕਦਾ ਵੱਧ ਵੀ। ਫਿਰ ਤੂੰ ਪੁੱਛਿਆ 50 ਕਿਲੋ ਚ 2 ਚੜ ਜਾਂਦੇ ਤੇ ਨਿੱਕੇ ਸੂਰ 2 ਚੜ ਸਕਦੇ 25 ਕਿਲੋ ਵਾਲੇ। ਮੈਂ ਨਿੱਕੇ ਵੇਖੇ ਨਹੀਂ ਨਾ ਸੂਰ, ਮੈਂ ਵੱਡੇ ਹੀ ਵੇਖੇ ਜਦੋਂ ਵੀ ਵੇਖੇ ਸੀ। ਤੂੰ ਨਾਲ ਸਾਰੀ ਜ਼ਿੰਦਗੀ ਫਿਰਦਾ ਰਿਹਾ, ਉਹਦੇ ਮੈਨੂੰ ਇਹ ਨਹੀਂ ਪਤਾ, ਉਹਦੇ ਕੋਲ ਪੁੱਛ ਲੈਣਾ ਸੀ। 50 ਸਵਾਲਾਂ 'ਚ ਨਹੀਂ ਸੂਰ ਲੱਭਿਆ ਆਪਾਂ ਨੂੰ, ਆਪਾਂ ਕੀ ਕਰਨਾ ਮੈਨੂੰ ਮੇਰੀ ਗੱਲ ਸੁਣ 50 ਸਵਾਲਾਂ ਚ ਤੂੰ ਬਰਾਦਰੀ ਚ ਨਹੀਂ ਵੜਿਆ ਸਿਰਫ ਉੱਥੋਂ ਤੈਨੂੰ ਲੱਭਣਾ ਸੀ। ਤੂੰ ਆਪ ਤੇਰਾ ਕੰਮ ਖਰਾਬ ਆ, ਤੂੰ ਆਪਣੇ ਅਕਲ ਨਾਲ ਘੱਟ ਕੰਮ ਲੈਣਾ, ਤੂੰ ਉਹਨਾਂ ਦੇ ਮਗਰ ਬਹੁਤਾ ਇਹਨਾਂ ਦੀ ਵਜ੍ਹਾ ਤੋਂ ਚਪੇੜ ਕੀ ਤੂੰ ਜਿਹੜੇ ਅਲਫਾਜ਼ਾਂ ਨਾਲ ਮੈਨੂੰ ਨਵਾਜ਼ਿਆ ਵਾ ਨਾ, ਨਵਾਜ਼ ਭਾਈ ਗਾਂ ਤੋਂ ਨਾ ਗਾਂ ਤੋਂ ਭੈਣ ਤੁਸੀਂ ਮੇਰੇ ਨਾਲ ਇਕੱਲੇ ਨਾ ਖੇਲਿਆ ਕਰਨੀ। ਕੈਮਰੇ ਆਪਾਂ ਲੈ ਆਇਆ ਕਰਾਂਗੇ, ਕਿਤੇ ਲਹਿਦਾ ਬਹਿ ਕੇ ਕਿਤੇ ਬੇਸਮੈਂਟ ਚ ਇੱਧਰ ਉੱਧਰ ਲਹਿਦਾ। ਇਹ ਕੰਮ ਹੀ ਤਨਹਾਈ ਵਾਲਾ ਵਾ, ਇਹ ਦਿਮਾਗ ਦਾ ਕੰਮ ਇਹ ਇਦਾਂ। ਆਹੋ ਹਲਾ ਸ਼ੇਰੀਆਂ ਫਿਰ ਤੁਸੀਂ ਇਹਨਾਂ ਨੂੰ ਦਿੰਦੇ, ਫਿਰ ਸਾਰੀ ਮੇਰੀ ਕਸੋਟੀ ਕੈਸ਼ ਹੈ। ਇਹ ਕਸੋਟੀ ਨਾ ਖੇਲਣੀ ਹੁੰਦੀ, ਉਹ ਵੀ ਨਹੀਂ ਤੁਹਾਡੇ ਕੋਲ। ਆਹ ਅੱਗੇ ਮੈਂ ਕੰਮ ਹੀ ਤਨਾਈ ਵਾਲਾ। ਉਹਦਾ ਮਤਲਬ ਸੋਚ ਵਾਲਾ ਕੰਮ। ਸੋਚ ਵਾਲਾ ਇਹ ਪਤਲ ਕਰ ਦਿੰਦੇ। ਕੌਣ ਪਤਾ ਤਾਂ ਪਿੱਕੇ ਉਹਨੂੰ ਦੱਸਦੇ, ਉਹ ਕਹਿੰਦਾ ਜਿਹਨੂੰ ਪੁੱਛ ਫਲਾਣਾ ਪੁੱਛ ਢੀਂਗੜਾ ਉਹਦੇ ਉਹ ਫਿਰ ਅਗਲਾ ਪਜ਼ਲ ਹੋ ਜਾਂਦਾ ਵਾ। ਤੈਨੂੰ ਪਤਾ ਹੀ ਨਹੀਂ ਚੱਲਦਾ ਪਿਆ। ਪਤਾ ਕੀ ਇਦਾਂ ਲੱਗਦਾ ਬੁੱਧ ਬਾਜ਼ਾਰ ਚ ਕਸੋਟੀ ਖੇਲਣੇ ਆ, ਇੰਨਾ ਬੋਲਦੇ। ਨਹੀਂ ਅੱਗੇ ਤੋਂ ਫਿਰ ਆਪਾਂ ਲੈਦਾ ਪਾਇਆ ਨਾ ਕੱਲੇ ਖੇਡ ਲਿਆ, ਕੱਲੇ ਹੀ ਤੂੰ ਕੱਲੇ ਹੀ ਕੱਲੇ ਨੇ ਇੱਕ ਕੈਮਰਾ ਲੈ ਜਾ ਕਰਾਂਗੇ। ਹਾਂਜੀ ਇੱਕ ਕੈਮਰਾ ਲੈਦਾ ਹੀ ਆਪਾਂ ਬਣਾ ਲਿਆ ਕਰਾਂਗੇ। ਬਸ ਠੀਕ ਆ। ਇਹਨਾਂ ਨੂੰ ਨੱਥੀ ਕਰਾਓ, ਇਹ ਕਸੋਟੀਆਂ ਵਾਲੇ ਹੈ ਹੀ ਨਹੀਂ। ਭਾਈ ਮੈਂ ਚੈਲੰਜ ਕਰਦਾ, ਮੇਰੇ ਨਾਲ ਸੀਰੀਅਸ ਕਸੋਟੀ ਖੇਲੋ, ਕੋਈ ਵੀ ਨਾ 20 ਸਵਾਲਾਂ ਚ ਮੈਂ ਤੁਹਾਡੇ 10 ਚੋਂ 9 ਬੰਦੇ 8 ਲੱਭ ਉਹ ਲਾਂਗਾ। ਭਾਈ ਤੂੰ ਲੱਭਣਾ ਹੀ ਆ, ਕਾਲਾ ਇਲਮ ਤੇ ਸਿੱਖਿਆ। ਆਹ ਅਗਲੇ ਦੇ ਤੂੰ ਚੱਲ ਯਾਰ ਕੋਈ ਗੱਲ ਨਹੀਂ, ਅਸਲ ਚ ਭਾਈ ਫੈਸਲੇ ਅੱਛਾ ਵੈਸੇ ਇਹਦੇ ਨਾਲ ਨਾ ਹੁੰਦੀ ਹਰ ਵਾਰੀ ਇਦਾਂ ਹੀ ਆ। 50 ਦੇ ਵਿੱਚੋਂ ਨਾ ਮੇਰਾ ਹਰ 15 ਵੀ ਨਹੀਂ ਉਹ ਆਪਣੇ ਜ਼ੇਨ ਨਾਲ ਕਰਦਾ, 35 ਉਹ ਤੁਹਾਡਾ ਹੀ ਕਰ ਦਿੰਦਾ। ਮੈਂ ਹੁਣ ਇੱਕ ਆਪਣੇ ਬਣਾਇਆ ਹੁੰਦਾ ਗਰਾਊਂਡ ਦਿਮਾਗ ਦਾ, ਉਹ ਇਹ ਜਦੋਂ ਮੈਨੂੰ ਕੋਈ ਵਿੱਚ ਜਾਨਵਰ ਪਾਉਂਦੇ ਉਹ ਸਾਈਡ ਤੇ ਹੋ ਜਾਂਦਾ ਵਾ, ਮੈਂ ਇੰਨਾ ਹਾਲੀ ਤੋੜ ਪੈਣਾ। ਹਾਂ ਆਹ ਕੰਮ ਖਰਾਬ। ਤੇ ਅਗਲੀ ਉਹਦੇ ਕੰਨ 'ਚ ਕਹੀ ਜਾਂਦਾ ਆ ਪੁੱਛ, ਉਹਦਾ ਦਿਮਾਗ ਖਰਾਬ ਕਰ ਦਿੰਦਾ। ਨਹੀਂ ਤੇ ਅੱਗੇ ਤੋਂ ਇੱਕ ਕੰਮ ਕਰਦੇ ਆ, ਤੂੰ ਇੱਧਰ ਬਹਿਣਾ, ਇਹਦੇ ਨਾਲ ਨਹੀਂ ਇਹਦੇ ਬਹਿਣਾ। ਨਾਲ ਕਸੋਟੀ ਤੂੰ ਖੇਲਣੀ ਨਾ, ਇਹਨੂੰ ਲੈਦਾ ਪਾਉਣਾ। ਕਸੋਟੀ ਚ ਆਪਣਾ ਲੈਦਾ ਹੀ, ਹਾਂ ਮੈਂ ਕੰਧ ਕਰ ਦੇਣੀ ਵਿੱਚ। ਤੈਨੂੰ 20 ਵਾਰੀ ਕਿਹਾ ਇੱਧਰ ਬੰਦਿਆਂ ਚ ਆ ਕੇ ਬਹਿ, ਤੂੰ ਉੱਥੇ ਵੜ ਜਾਣਾ ਜਾ ਕੇ। ਨਹੀਂ ਤਾਂ ਉਸਤਾਦ ਜੀ ਉੱਥੇ ਨਹਿਰ ਤੇ ਚੱਲ ਜਾ ਕਰੋ, ਇਹਨੂੰ ਲੈ ਕੇ ਨਾ ਉੱਥੇ ਜਾ ਕੇ ਖੇੜਿਆ। ਨਹੀਂ ਉਹ ਕੰਮ ਹੀ ਲੈਦਾ ਕਸੋਟੀ ਵਾਲਾ। ਉਹ ਸਕੂਨ ਵਾਲਾ ਕੰਮ ਆ। ਸਕੂਨ ਵਾਲਾ ਐ ਤਨਹਾਈ, ਕੋਈ ਆਵਾਜ਼ ਨਾ ਆਉਂਦੀ ਹੋਵੇ, ਕੋਈ ਰਕਸ਼ੇ ਵਾਲੇ ਦੀ ਸਕੂਨ। ਓਏ ਮੇਰੀ ਗੱਲ ਸੁਣ, ਕਸੋਟੀ ਤੇ ਕਿਤਾਬ ਲਿਖਣੀ ਤੂੰ। 5 ਮਿੰਟ ਬਾਅਦ ਮੈਂ ਕਹਾਂ ਆ ਵਾ, ਤੁਸੀਂ ਕਹੋ ਨਹੀਂ, ਫਿਰ ਮੈਂ ਸੋਚਾਂ। ਹਾਂਜੀ ਫਿਰ ਮੈਂ ਸੋਚੀ ਜਾਵਾਂ। ਸਾਰਾ ਨਾਲੇ ਮੈਨੂੰ ਇਹ ਵੀ ਯਾਦ ਹੁੰਦੇ ਨਾ, ਤੂੰ 3 ਵਾਰੀ ਮੁਰਗੀ ਪੁੱਛ ਲਈ। ਹਾਂ ਮੁਰਗੀ, ਉਹ ਮੈਂ ਜਲਦੀ ਚ ਤਾਂ ਤੁਸੀਂ ਵੀ ਦੱਸ ਦਿੰਦੇ, ਮੈਂ ਵੀ ਉਹ ਹੀ ਪੁੱਛ ਲੈਣਾ। ਹਾਂ ਯਾਨੀ ਕਿ ਤੁਹਾਡੇ ਵਾਲੀ ਕਸੋਟੀ ਦੀ ਡਿਊਰੇਸ਼ਨ 1.5 ਸਾਲ ਹੋਣੀ ਹੈ। ਨਹੀਂ ਇਹਨੇ ਲੱਭ ਲੈਣਾ 50 ਸਵਾਲਾਂ 'ਚ, ਅਗਰ ਤੁਸੀਂ ਨਾ ਬੋਲੋ ਵਿੱਚ, ਇਹਨੇ ਲੱਭ ਲੈਣਾ। ਯਾਰ ਜਿਹੜਾ ਮਰਜ਼ੀ ਲੈ ਆਇਓ, 50 ਸਵਾਲਾਂ ਚ ਹੈ। 50 ਬਹੁਤ ਹੁੰਦੇ ਸਵਾਲ, ਬੜੇ 50 ਸਵਾਲ ਹੋਣ ਤੇ ਦਿਮਾਗ ਮੇਰਾ ਹੋ, ਤੇ ਦੱਸਣ ਵਾਲਾ ਕੋਈ ਨਾ ਹੋਵੇ। ਦੱਸਣ ਵਾਲਾ ਖੱਪ। ਘਾਟਾ ਮੈਨੂੰ 50 ਲੱਗਣ ਦੇ ਜੇ 13 ਦਵਾਂਗੇ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਜੀ। ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਥੈਂਕ ਯੂ, ਲਵ ਯੂ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਨਵਾਜ਼ਿਸ਼ ਸਾਡੇ ਨਾਲ ਰਹਿਣ ਦੀ, ਸਾਨੂੰ ਬਰਦਾਸ਼ਤ ਕਰਨ ਦੀ। ਔਰ ਕੈਸੀ ਲੱਗੀ ਕਸੋਟੀ ਇਹ ਵੀ ਦੱਸਣਾ ਥੱਲੇ ਹੈ। ਭੁੱਖ ਲੱਗ ਗਈ ਆ ਹੁਣ ਹੈ। ਅਸੀਂ ਨਾਜ਼ਰੀਨ ਹੁਣ ਰੋਟੀ ਖਾ ਲਈਏ ਤੇ ਤੁਸੀਂ ਵੀ ਖਾ ਲਓ ਕੁਝ, ਤੁਹਾਡੀ ਮਿਹਰਬਾਨੀ। ਆਪਣਾ ਖਿਆਲ ਰੱਖਿਆ ਕਰੋ ਖਾਣ ਪੀਣ ਵੱਲੋਂ। ਕੋਈ ਆਪਾਂ ਵੀ ਕਸੋਟੀ ਪਾਣੀ ਕਰ ਲਈਏ। ਹਾਂ ਅਸੀਂ ਵੀ ਕਸੋਟੀ ਪਾਣੀ ਖਾ ਲਈਏ। ਆ ਜਾਓ ਕੋਈ ਟੁੱਕ ਟੰਬਾ ਕਰ ਲਈਏ। ਲਵ ਯੂ, ਥੈਂਕ ਯੂ।